बिस्मिल्लाहिर्रहमानिर्रहीम। अल्लाहुम्मा सल्ली अला मुहम्मद व अला आले मुहम्मद व बारिक वसल्लम। लखां करोड़ां दरूद सोने कमली वाले आका हज़रत मुहम्मद अरबी सल्लल्लाहु अलैहि वसल्लम ते आप दी आल ते आप दे सहाबा ते। शबनम दा कतरा जे मिट्टी च डिगे ते गारा बन जाता है, अगर यही कतरा सिप्पी दे मूंह च पवे तो मोती बन जाता है। इस तरह ही बुरश रंग करने वाले के हाथ होवे, रंग साधन के हाथ होवे, उनका अपना एक रंग है। जे यही बुरश गुरप्रीत आर्टिस्ट जी के हाथ होवे तो कमाल किस्म दियां बड़ियां सोहणियां पेंटिंग्स बना दिंदा है। गुरप्रीत जी सानू वेलकम कहने आ, जी आयां नूं कहने आ, साडे बड़े धन्नवाद तुसीं साडे नाल मौजूद हो। की कहना चाहोगे? बहुत बहुत शुक्रिया जी, बहुत बहुत शुक्रिया। मैनू ते आप बड़ी खुशी हो रही है कि ਜਦੋਂ ਕੋਈ ਉਧਰਲੇ ਪਾਸਿਓਂ ਆਵਾਜ਼ ਆਉਂਦੀ ਹੈ ਤੇ ਐ ਲੱਗਦਾ ਜਿਵੇਂ ਠੰਡੀ ਹਵਾ ਦਾ ਕੋਈ ਬੁੱਲਾ ਤਪਦੀ ਦੁਪਹਿਰ ਨੂੰ ਆ ਗਿਆ ਹੋਵੇ। ਤੇ ਖੁਸ਼ੀ ਹੁੰਦੀ ਹੈ, ਖੁਸ਼ੀ, ਬਹੁਤ ਖੁਸ਼ੀ। ਤੁਹਾਡੀ ਮੁਹੱਬਤ ਹੈ ਜੀ, ਇਹ ਤੁਹਾਡੀ ਮੁਹੱਬਤ ਹੈ। ਆਰਟਿਸਟ ਜਿਹੜਾ ਹੁੰਦਾ ਵੇ ਉਹ ਸ਼ਰਧਾ ਤੋਂ ਪਾਰ ਹੁੰਦਾ। ਤੁਸੀਂ ਮੇਰੇ ਨਾਲੋਂ ਜ਼ਿਆਦਾ ਜਾਣਦੇ ਜੀ। ਉਹ ਜਗਤ ਪੱਧਰ ਦਾ ਉਹ ਤੁਸੀਂ ਸਮਝੋ ਕਿ ਇੱਕ ਪੂਰੀ ਜਿਹੜੀ ਦੁਨੀਆ ਹੈ ਇਹਦਾ ਪੂਰਾ ਤੁਸੀਂ ਕੈਸਟ ਤੁਸੀਂ ਮਤਲਬ ਇੱਕ ਸਰਮਾਇਆ ਹੋ। ਤੁਹਾਡੇ ਤੇ ਹੱਕ ਸਿਰਫ ਹਿੰਦੁਸਤਾਨ ਦਾ ਨਹੀਂ, ਸਾਡਾ ਵੀ ਉੱਡਾ ਹੀ ਹੈ ਜਿਹੜਾ ਪੰਜਾਬ ਉਸ ਪੰਜਾਬ ਦਾ ਹੈ। ਬਿਲਕੁਲ ਬਿਲਕੁਲ ਟਾਈਮ ਕੱਢਿਆ, ਬਹੁਤ ਸ਼ੁਕਰੀਆ। ਅੱਛਾ ਸਰ, ਪ੍ਰੋਗਰਾਮ ਵੱਲ ਵਧਨੇ ਆ। ਪਹਿਲਾ ਸਵਾਲ ਮੇਰੇ ਮਨ 'ਚ ਇੱਕ ਆ ਰਿਹਾ ਸੀ ਕਿ ਤੁਸੀਂ ਦੱਸੋ ਕਿ ਇਹ ਰੰਗਾਂ ਦੇ ਨਾਲ, ਇਹ ਕੀ ਰੰਗਾਂ ਨਾਲ ਕਿਹਦਾ ਤਲਕ ਹੈ? ਕੀ ਰੰਗ ਤੁਹਾਡੇ ਨਾਲ ਉੱਠਦੇ ਬੰਦੇ ਖਾਂਦੇ ਪੀਂਦੇ ਨੇ, ਸੌਂਦੇ ਨੇ? ਇੰਨਾ ਕੋ ਗੂੜਾ ਤਲਕ ਬਣ ਚੁੱਕਿਆ ਹੁਣ ਤੱਕ ਰੰਗਾਂ ਨਾਲ? ਹਾਂਜੀ, ਇਹ ਤੁਹਾਡਾ ਪਹਿਲਾ ਹੀ ਸਵਾਲ ਬੜਾ ਖੂਬਸੂਰਤ ਹੈ। ਜਿਹੜੇ ਰੰਗ ਹੈ ਨਾ, ਮੈਨੂੰ ਲੱਗਦਾ ਮੇਰੇ ਨਾਲ ਹੀ ਨਹੀਂ ਇਕੱਲੇ, ਰੰਗ ਤਾਂ ਹਰ ਇੱਕ ਸ਼ਖਸ ਨਾਲ ਜੁੜੇ ਹੋਏ ਆ। ਤੇ ਜਿਹੜੀ ਇਹਨੇ ਖੁਦਾ ਨੇ, ਰੱਬ ਨੇ ਦੁਨੀਆ ਸਾਜੀ ਹੈ, ਇਹ ਦੁਨੀਆ ਸਾਜੀ ਜਿਹੜੀ ਇਹਦੇ ਵਿੱਚ ਤੁਸੀਂ ਦੇਖੋ, ਇਹਦੇ 'ਚ ਨਾ ਜਿਹੜੀ ਵਿਭਿੰਨਤਾ ਹੈ, ਜਿਹੜੀ ਇਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਮੁਆਜਜ਼ੇ ਹੋ ਰਹੇ ਆ, ਹਨਾ, ਉਹ ਸਾਰੇ ਰੰਗ, ਤਰ੍ਹਾਂ ਤਰ੍ਹਾਂ ਦੀਆਂ ਸ਼ਕਲਾਂ, ਹਨਾ, ਉਹ ਆਪਣੇ ਆਪ 'ਚ ਹੀ ਖੂਬਸੂਰਤੀ ਹੈ। ਜੇ ਇਹ ਰੰਗ ਨਾ ਹੋਣ, ਕਿਸੇ ਸਾਈਕੋਲੋਜਿਸਟ ਨੇ ਦੱਸਿਆ ਕਿ ਜੇ ਪੂਰੀ ਦੁਨੀਆ ਨੂੰ ਰੰਗਹੀਣ ਕਰ ਦਈਏ ਤਾਂ ਬੜੇ ਥੋੜੇ ਦਿਨਾਂ 'ਚ ਲੋਕ ਜ਼ਹਿਨੀ ਤੌਰ ਤੇ ਮਤਲਬ ਆਪਣਾ ਤਵਾਜ਼ਨ ਗਵਾ ਦੇਣਗੇ। ਤੇ ਉਹ ਹਰੇਕ ਬੰਦੇ ਨਾਲ ਹੀ ਰੰਗ ਜੁੜੇ ਹੋਏ ਆ। ਤੇ ਇਹ ਹੈ ਕਿ ਜਿਵੇਂ ਮੈਂ ਬਚਪਨ 'ਚ ਪਤਾ ਨਹੀਂ, ਮੈਨੂੰ ਐ ਲਾ ਲਓ ਵੀ ਬਖਸ਼ਿਸ਼ ਸੀ ਕਿ ਮੈਂ ਛੋਟਾ ਹੀ ਹੁੰਦਾ ਜਮਾ, ਮੇਰੀ ਮਾਤਾ ਦੱਸਦੇ ਸਨ ਕਿ ਮੈਂ ਲਿਖਣ ਤੋਂ ਪਹਿਲਾਂ ਬਣਾਉਣ ਲੱਗ ਗਿਆ ਸੀ, ਲਕੀਰਾਂ ਪਾਉਣ ਲੱਗ ਗਿਆ ਸੀ ਤੇ ਕੁਛ ਨਾ ਕੁਛ ਆਕਾਰ ਬਣਾਉਣ ਲੱਗ ਗਿਆ ਸੀ ਅੱਖਰ ਪਾਉਣ ਤੋਂ ਪਹਿਲਾਂ। ਤੇ ਹੌਲੀ ਹੌਲੀ ਸਾਰੇ ਉਸਤਾਦਾਂ ਦਾ ਸਾਥ ਮਿਲਦਾ ਗਿਆ, ਦੋਸਤਾਂ ਵੱਲੋਂ ਹੱਲਾਸ਼ੇਰੀ ਮਿਲਦੀ ਗਈ ਤੇ ਹੌਲੀ ਹੌਲੀ ਇਸ ਲਾਈਨ ਦੇ ਵਿੱਚ ਤੁਰਦਾ ਗਿਆ। ਹੁਣ ਤਾਂ ਇਹ ਕਹਿ ਲਓ ਵੀ ਜੇ ਮੈਂ ਨਾ ਕਿਸੇ ਦਿਨ ਕੁਛ ਬਣਾਵਾਂ ਤੇ ਮੈਨੂੰ ਉਦੋਂ ਫਿਰ ਨੀਂਦ ਜੀ ਨਹੀਂ ਆਉਂਦੀ। ਇੰਨਾ ਕੁ ਮਤਲਬ ਸਾਥ ਹੋ ਗਿਆ। ਇੰਨਾ ਸਾਥ ਹੋ ਗਿਆ ਵਾ, ਤੁਹਾਨੂੰ ਨੀਂਦ ਨਹੀਂ ਆਉਂਦੀ ਤੇ ਰੰਗਾਂ ਨੂੰ ਵੀ ਸਕੂਨ ਨਹੀਂ ਜਿਉਂਦਾ। ਮੈਂ ਪੁੱਛਣਾ ਚਾਹਾਂਗਾ, ਜਦੋਂ ਤੁਸੀਂ ਬੁਰਸ਼ ਚੁੱਕਦੇ ਜੇ ਇਸ ਤਰੀਕੇ ਕਰਕੇ ਤੇ ਰੰਗ ਆਪਸ ਵਿੱਚ ਹੱਥੀ ਪੈ ਜਾਂਦੇ ਹੋਣਗੇ, ਤੁਹਾਡੀ ਪੇਂਟਿੰਗਸ ਦੇਖ ਕੇ ਲੱਗਦਾ ਪਹਿਲੇ ਮੈਨੂੰ ਵਰਤੋ ਜਨਾਬ ਗੁਰਪ੍ਰੀਤ ਜੀ, ਪਹਿਲੇ ਮੈਨੂੰ ਇਸਤੇਮਾਲ ਕਰੋ। ਇੰਜ ਹੁੰਦਾ ਹੈ ਕਿ ਨਹੀਂ ਹੁੰਦਾ? ਰੰਗ ਤਾਂ ਸਾਰੇ ਹੀ ਬੜੇ ਖੂਬਸੂਰਤ ਹੁੰਦੇ ਆ, ਜੀ ਕਰਦਾ ਲਾਈਏ ਸਾਰੇ ਰੰਗ ਆਪ ਹੀ ਲੱਗਦੇ ਆ। ਠੀਕ ਹੈ ਤੁਹਾਡੀ ਗੱਲ। ਕਿ ਜਿਹੜੇ ਜਿਵੇਂ ਕਿਸੇ ਨੇ ਆਖਿਆ ਸੀ ਨਾ ਬੁੱਤ ਤਰਾਸ਼ ਨੇ, ਕਿ ਜਿਹੜਾ ਮੈਂ ਪੱਥਰ ਦੇ ਵਿੱਚੋਂ ਬੁੱਤ ਨਹੀਂ ਤਰਾਸ਼ਦਾ, ਮੈਂ ਤਾਂ ਫਾਲਤੂ ਦਾ ਪੱਥਰ ਹਟਾ ਦਿੰਦਾ ਬਸ, ਤੇ ਬੁੱਤ ਆਪਣੇ ਆਪ ਵਿੱਚੋਂ ਨਿਕਲ ਆਉਂਦਾ। ਉਵੇਂ ਹੀ ਰੰਗ ਪਹਿਲਾਂ ਹੀ ਨਸ਼ਰ ਹੋ ਜਾਂਦੀ ਹੈ ਤਸਵੀਰ ਨਾ ਮਨ 'ਚ। ਤੇ ਜਿਹੜਾ ਖਾਲੀ ਕੈਨਵਸ ਪਿਆ ਹੁੰਦਾ ਨਾ ਤੁਹਾਡੇ, ਜਿਵੇਂ ਪਿੱਛੇ ਮੇਰੇ ਲੱਗਿਆ ਹੋਇਆ ਕੈਨਵਸ, ਜਦੋਂ ਖਾਲੀ ਕੈਨਵਸ ਤੁਹਾਡੇ ਸਾਹਮਣੇ ਪਿਆ ਹੁੰਦਾ ਨਾ ਤੇ ਤੁਹਾਨੂੰ ਪਹਿਲਾਂ ਉਸ 'ਚ ਤਸਵੀਰ ਨਜ਼ਰ ਆਉਣ ਲੱਗ ਜਾਂਦੀ ਹੈ। ਤੁਸੀਂ ਤਾਂ ਬਸ ਉਹ ਜਿਹੜੇ ਰੰਗ ਉੱਥੇ ਦਿਖ ਰਹੇ ਹੁੰਦੇ ਉਹ ਚੱਕ ਕੇ ਉੱਪਰ ਲਗਾਉਣੇ ਹੁੰਦੇ ਆ। ਉਹ ਲੱਗੇ ਤਾਂ ਪਹਿਲਾਂ ਹੀ ਪਏ ਹੁੰਦੇ ਆ ਮਨ 'ਚ, ਤਾਂ ਜ਼ਹਿਨ ਦੇ ਵਿੱਚ ਪਹਿਲਾਂ ਤਸਵੀਰ ਬਣਦੀ ਹੈ, ਫਿਰ ਉਹ ਬਹੁਤ ਸੋਹਣਾ ਜੀ। ਅੱਛਾ, ਇਹ ਜਿਹੜਾ ਫਨ ਮੁਸਵਰੀ ਹੈ, ਇਹ ਬੜਾ ਟਾਈਮ ਮੰਗਦਾ ਹੈ, ਬਹੁਤ ਜ਼ਿਆਦਾ ਟਾਈਮ ਮੰਗਦਾ ਹੈ, ਮਤਲਬ ਬੜੀ ਮਿਹਨਤ ਮੰਗਦਾ ਹੈ। ਤੇ ਕਿਵੇਂ ਟਾਈਮ ਕੱਢ ਲੈਂਦੇ ਜੇ? ਘਰ ਵਾਲਿਆਂ ਲਈ ਵੀ ਟਾਈਮ, ਤੇ ਤੁਸੀਂ ਆਪਣਾ ਇੰਨੀਆਂ ਸੋਹਣੀਆਂ ਤੁਸੀਂ ਮੂਰਤਾਂ ਬਣਾਉਂਦੇ ਜੇ, ਇੰਨੀਆਂ ਸੋਹਣੀਆਂ ਤਸਵੀਰਾਂ ਬਣਾਉਂਦੇ ਜੇ, ਕਮਾਲ ਕਰ ਛੱਡਦੇ ਜੇ, ਕਿਵੇਂ ਟਾਈਮ ਕੱਢਦੇ ਹੋ ਤੁਸੀਂ? ਇਹ ਹੁਣ ਤਾਂ ਸਹਿਜ ਵਿੱਚ ਹੈ ਜੀ, ਸਾਰਾ ਕੁਝ ਸਹਿਜ ਹੋ ਗਿਆ।
ਬੜੇ ਆਰਾਮ ਨਾਲ, ਮਤਲਬ ਹੁਣ ਮੈਨੂੰ ਕੋਈ ਉਚੇਚ ਨਹੀਂ ਬਹੁਤ ਕਰਨਾ ਪੈਂਦਾ। ਪਹਿਲੀ ਗੱਲ ਤਾਂ ਅਸੀਂ ਨਾ ਮਿਹਨਤ ਤੇ ਮੌਜ ਦੇ ਵਿੱਚ ਫਰਕ ਹੁੰਦਾ ਥੋੜਾ। ਹੁਣ ਮਿਹਨਤ ਤਾਂ ਮਜ਼ਦੂਰ ਵੀ ਬਹੁਤ ਕਰ ਰਿਹਾ ਹੁੰਦਾ ਹਨਾ ਵਿਚਾਰਾ, ਪਰ ਉਹਨੂੰ ਉਹਨਾਂ ਸਫਲਤਾ ਨਹੀਂ ਮਿਲ ਰਹੀ ਹੁੰਦੀ, ਇਕਨੋਮਿਕ ਸਫਲਤਾ ਨਹੀਂ ਮਿਲ ਰਹੀ ਹੁੰਦੀ, ਕਿਉਂਕਿ ਉਹ ਮਤਲਬ ਉਹਨੂੰ ਜਿਸਮਾਨੀ ਤੌਰ ਤੇ ਕੰਮ ਕਰਨਾ ਪੈਂਦਾ। ਪਰ ਜਦੋਂ ਕੰਮ ਰੂਹਾਨੀ ਤੌਰ ਤੇ ਹੋਣ ਲੱਗ ਜੇ ਤਾਂ ਉਹ ਆਪਣੇ ਆਪ ਸਹਿਜ ਚ ਹੁੰਦਾ। ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਜ਼ਿਆਦਾਤਰ ਜਿਹੜਾ ਪੇਂਟਿੰਗ ਦਾ ਕੰਮ ਆ ਮੈਂ ਰਾਤ ਨੂੰ ਕਰਦਾ, ਜਦੋਂ ਲੁਕਾਈ ਸੌ ਜਾਂਦੀ ਹੈ ਨਾ, ਤੇ ਘਰ ਤੇ ਵੀ ਸੌ ਜਾਂਦੇ ਆ। ਜਦੋਂ ਜ਼ਿਆਦਾ ਕੰਮ ਫਿਰ ਮੈਂ ਰਾਤ ਨੂੰ, ਮੈਨੂੰ ਰਾਤ ਦਾ ਵੇਲਾ ਬਹੁਤ ਚੰਗਾ ਲੱਗਦਾ ਤੇ ਉਦੋਂ ਮੈਂ ਪੇਂਟਿੰਗ ਕਰਦਾ ਜ਼ਿਆਦਾ, ਤੇ ਉਦੋਂ ਮਨ ਵੀ ਬਹੁਤ ਲੱਗਦਾ ਪੇਂਟਿੰਗ ਕਰਨ ਚ। ਗੁਰਪ੍ਰੀਤ ਜੀ, ਤੁਸੀਂ ਹੱਕ ਦੀ ਤਸਵੀਰ ਨੂੰ ਸੱਚ ਦੇ ਰੰਗਾਂ ਨਾਲ ਸਾਡੇ ਸਾਹਮਣੇ ਲੈ ਕੇ ਆਉਂਦੇ, ਡਰਦੇ ਨਹੀਂ ਤੁਸੀਂ ਸੱਚ ਬੋਲਣ ਲੱਗਿਆ? ਸੱਚ ਮੈਨੂੰ ਲੱਗਦਾ ਸਭ ਤੋਂ ਖੂਬਸੂਰਤ ਚੀਜ਼ ਹੈ। ਇਹਨੂੰ ਬੋਲਣ ਲੱਗੇ ਡਰਨਾ ਚਾਹੀਦਾ ਹੀ ਨਹੀਂ। ਤੇ ਜੇ ਤੁਸੀਂ ਇੱਕ ਵਾਰ ਸੱਚ, ਕਿਉਂਕਿ ਬੜੀ ਟਰਾਂਸਪੇਰੈਂਸੀ ਲਿਆਉਂਦਾ ਤੁਹਾਡੇ ਵਿੱਚ, ਉਹਨੂੰ ਸਵਾਦ ਆਉਣ ਲੱਗ ਜਾਂਦਾ। ਜਿਵੇਂ ਨਸ਼ਾ ਹੁੰਦਾ ਨਾ, ਨਸ਼ੇ ਕੋਈ ਕਰਨ ਲੱਗ ਜਾਂਦਾ ਤੇ ਉਹਨੂੰ ਉਹਦੀ ਲੱਤ ਪੈ ਜਾਂਦੀ ਹੈ। ਜਦੋਂ ਤੁਸੀਂ ਸੱਚ ਬੋਲਣ ਲੱਗ ਜਾਂਦੇ ਹੋ ਨਾ, ਸੱਚ ਦੇ ਵਿੱਚ ਵੀ ਇਹੀ ਸਵਾਦ ਆਉਣ ਲੱਗ ਜਾਂਦਾ ਤੇ ਤੁਹਾਨੂੰ ਲੱਤ ਪੈ ਜਾਂਦੀ ਹੈ। ਤੇ ਉਹ ਸਵਾਦ ਵੱਖਰਾ ਹੀ ਹੈ। ਜਿਹੜਾ ਕਿਸੇ ਨੇ ਸ਼ੇਰ ਵੀ ਕਿਹਾ ਸੀ ਨਾ ਕਿ ਨਸ਼ਾ ਹਮ ਵੀ ਕਰਤੇ ਹੈ, ਨਸ਼ਾ ਤੁਮ ਵੀ ਕਰਤੇ ਹੋ, ਫਰਕ ਸਿਰਫ ਇਤਨਾ ਹੈ ਕਿ ਹਮੇ ਮੁੱਦਤ ਸੇ ਹੋਸ਼ ਨਹੀਂ, ਤੁਮ ਰੋਜ਼ ਬਹਿਕਤੇ ਹੋ। ਹਨਾ, ਇਹ ਜਿਹੜੇ ਮੁੱਦਤ ਤੋਂ ਹੋਸ਼ ਨਾ ਹੋਣ ਵਾਲੀ ਗੱਲ ਹੀ ਹੈ। ਤੁਸੀਂ ਇਸ ਦੇ ਵਿੱਚ ਇੱਕ ਬਿੱਕ ਹੋ ਜਾਂਦੇ ਹੋ। ਸੱਚ ਦੇ ਵਿੱਚ ਹੁੰਦੀ ਹੈ, ਸਮੱਸਿਆਵਾਂ ਤਾਂ ਆਉਂਦੀਆਂ, ਕਿਉਂਕਿ ਨਾ ਡਰ ਕੋਈ ਚੀਜ਼ ਥੋੜੀ ਹੈ ਵੀ ਡਰ ਹੈ ਜਿਹੜਾ, ਉਹ ਤੁਹਾਨੂੰ ਪਤਾ ਹੀ ਹੈ। ਉੱਧਰ ਵੀ ਤੇ ਇੱਧਰ ਵੀ, ਬਾਬੇ ਨਜਮੀ ਨੇ ਕਿਹਾ ਨਾ ਵੀ ਗੰਦੇ ਆਂਡੇ ਇੱਧਰ ਵੀ ਨੇ ਉੱਧਰ ਵੀ ਨੇ। ਤਾਂ ਉਹ ਪੋਲੀਟੀਕਲ ਜਿਹੜੇ ਗੁੰਡੇ ਹੈ, ਉਹ ਦੋਨੇ ਮੁਲਕਾਂ 'ਚ ਆਪਣੇ ਆਪਾਂ ਫੇਸ ਕਰ ਰਹੇ ਉਹਨਾਂ ਨੂੰ। ਤੇ ਉਹ ਦੇਖੋ, ਡਰਾਉਂਦੇ ਤਾਂ ਹੈ ਤੁਹਾਨੂੰ, ਉਹ ਡਰ ਦਾ ਇੱਕ ਮਾਹੌਲ ਸਿਰਜਦੇ ਆ ਤੁਹਾਡੇ ਆਲੇ ਦੁਆਲੇ। ਉਹ ਤੁਹਾਡੇ ਆਸ-ਪਾਸ ਐਸਾ ਮਾਹੌਲ ਸਿਰਜਦੇ ਆ ਕਿ ਆਮ ਲੋਕ ਡਰ ਜਾਂਦੇ ਆ। ਪਰ ਸੋਚੋ ਕਿ ਜੇ 200, 500, 1000 ਬੰਦਾ ਉਹਨਾਂ ਦੇ ਖਿਲਾਫ ਖੁੱਲ ਕੇ ਬੋਲੇ ਤਾਂ ਫਿਰ 1000 ਬੰਦੇ ਨੂੰ ਥੋੜੀ ਮਾਰ ਦੇਣਗੇ। ਇਹ ਤਾਂ ਮਤਲਬ ਮੈਂ ਇਹ ਸੋਚਦਾ ਕਿ ਹੁਣ ਜਿਵੇਂ ਹਿੰਦੁਸਤਾਨ ਦੇ ਵਿੱਚ ਖੇਤੀ ਆਰਡੀਨੈਂਸ ਲਿਆਂਦੇ ਆ, ਕਾਨੂੰਨ ਬੜੇ ਕਾਲੇ ਕਾਨੂੰਨ ਲਿਆਂਦੇ ਆ। ਹਾਂਜੀ ਹਾਂਜੀ, ਉਹਦੇ ਖਿਲਾਫ ਮੈਂ ਵੀ ਪੇਂਟਿੰਗ ਬਣਾਈ ਹੈ, ਕੁਛ ਮੇਰੇ ਸ਼ਾਗਿਰਦ ਉਹਨਾਂ ਨੇ ਵੀ ਬਣਾਈਆਂ, ਕੁਛ ਦੋਸਤ ਹੈ ਚਿੱਤਰਕਾਰ ਗਾਇਕ, ਉਹ ਵੀ ਗਾ ਰਹੇ। ਹੁਣ ਪੂਰਾ ਪੰਜਾਬ ਖਾਸ ਤੌਰ ਤੇ ਪੰਜਾਬ ਹੈ ਜਿਹੜਾ, ਤੁਹਾਨੂੰ ਪਤਾ ਪੰਜਾਬੀਆਂ ਦੇ ਜਿਹੜਾ ਦਿਲ 'ਚ ਨਾ, ਭਾਵੇਂ ਉਧਰ ਹੁਣ ਤੇ ਇੱਧਰ ਖੂਨ ਤਾਂ ਇੱਕ ਹੀ ਹੈ ਨਾ ਸਾਰਿਆਂ। ਉਹ ਜਿਹੜੇ ਪੰਜਾਬੀ ਹੈ, ਪੰਜਾਬੀ ਬੜੇ ਜਿਗਰੇ ਵਾਲੇ ਤੇ ਬੜੇ ਅਣਖ ਵਾਲੇ ਲੋਕ ਹੈ, ਬੜੇ ਬਹਾਦਰ ਵੀ, ਉਹ ਸਹਿੰਦੇ ਨਹੀਂ ਫਿਰ। ਤੇ ਉਹ ਹੁਣ ਸੜਕਾਂ ਤੇ ਆ ਕੇ ਸਿੱਧਾ ਸਰਕਾਰ ਨੂੰ, ਗੁੰਡਿਆਂ ਦੀ ਸਰਕਾਰ ਨੂੰ ਲਲਕਾਰ ਰਹੇ ਆ। ਤੇ ਉਹ ਅਸੀਂ ਵੀ ਉਹਨਾਂ ਪਤਾ ਬਹੁਤ ਦੇਰ ਦੇ, ਮੈਂ ਅੱਜ ਵੀ ਪੋਸਟ ਪਾਈ ਸੀ ਫੇਸਬੁੱਕ ਤੇ ਆਪਣੀ 5 ਸਾਲ ਪਹਿਲਾਂ ਦੀ। ਮੈਂ ਪ੍ਰਦਰਸ਼ਨ ਕੋਈ ਕਰ ਰਿਹਾ ਸੀ ਚੌਕ 'ਚ ਖੜ ਕੇ, ਪੇਂਟਿੰਗ ਬਣਾਤੀ ਤੇ ਉਸ 'ਚ ਵੀ ਸਰਕਾਰ ਨੂੰ ਵੀ ਵੰਗਾ ਰਿਹਾ ਸੀ। ਤੇ ਮੈਂ ਕਿਹਾ ਭਾਈ, ਸਾਡਾ ਕੰਮ ਤਾਂ ਹੋਕਾ ਦੇਣਾ, ਅਸੀਂ ਤਾਂ 5 ਸਾਲ ਪਹਿਲਾਂ ਵੀ ਆਹੀ ਕਹਿੰਦੇ ਸੀ ਵੀ ਆਹ ਦਿਨ ਆਊਗਾ। ਤੇ ਸ਼ਾਇਦ ਸਭ ਨੂੰ ਉਦੋਂ ਸਮਝ ਨਾ ਲੱਗੀ ਹੋਵੇ। ਬਹੁਤ ਸੋਹਣਾ ਜੀ, ਬੜੀਆਂ ਪਿਆਰੀਆਂ ਤੁਹਾਡੀਆਂ ਪੇਂਟਿੰਗਸ ਹੁੰਦੀਆਂ ਨੇ, ਬਹੁਤ ਕੁਝ ਕਹਿੰਦੀਆਂ ਨੇ। ਇਹ ਜਿਹੜੀ ਤਸਵੀਰੀ ਜ਼ਬਾਨ ਹੈ, ਜਿਹੜੀ ਗਾਰਾਂ 'ਚ ਜਦੋਂ ਇਨਸਾਨ ਰਹਿੰਦਾ ਸੀ ਉਦੋਂ ਤੋਂ ਚੱਲੀ ਆ ਰਹੀ ਹੈ, ਤੇ ਤੁਸੀਂ ਤਸਵੀਰੀ ਜ਼ਬਾਨ ਤੇ ਬੜੇ ਮਾਹਿਰ ਹੋ। ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਗੱਲਾਂ। ਇੱਕ ਸਵਾਲ ਮੇਰੇ ਮਨ 'ਚ ਆ ਰਿਹਾ ਸੀ ਕਿ ਬੜੇ ਜਦੀਦ ਕੈਮਰੇ ਆ ਗਏ ਨੇ ਹੁਣ ਤਾਂ, ਬਹੁਤ ਅੱਛੇ ਕੈਮਰੇ ਆ ਗਏ ਨੇ। ਕੈਮਰੇ ਨੇ ਆ ਕੇ ਇਸ ਫਨ ਨੂੰ ਮੁਤਾਸਰ ਕੀਤਾ ਕੁਛ ਹੱਦ ਤੱਕ, ਪਰ ਇਹ ਦੇਖੋ ਕਿ ਜਦੋਂ ਕੈਮਰੇ ਨਹੀਂ ਆਏ ਸੀ ਨਾ, ਉਦੋਂ ਵਿਅਕਤੀ ਚਿੱਤਰ ਦਾ, ਬੰਦੇ ਦੀ ਤਸਵੀਰ ਬਣਾਉਣ ਦਾ ਹੁਨਰ, ਇਹ ਕਹਿ ਲਓ ਕਿ ਮੰਨਿਆ ਜਾਂਦਾ ਸੀ। ਇਹਦੇ ਵਿੱਚ ਜਿਵੇਂ ਅਲੱਗ-ਅਲੱਗ ਟਾਈਮ ਤੇ ਅਲੱਗ-ਅਲੱਗ ਕਿਸਮ ਦੇ ਸਟਾਈਲ ਚੱਲੇ, ਜਿਹਦੇ ਵਿੱਚ ਜਿਵੇਂ ਪਰਸ਼ੀਅਨ ਸਟਾਈਲ ਸੀਗਾ, ਉਹ ਜਿਹੜਾ ਸਟਾਈਲ ਸੀ ਮੁਗਲ ਸਟਾਈਲ 'ਚ ਕਨਵਰਟ ਹੋ ਗਿਆ ਹੌਲੀ-ਹੌਲੀ। ਉਹ ਸ਼ਿਰਾਜ਼ ਦੇ ਚਿੱਤਰਕਾਰ ਸੀਗੇ, behzad ਵਰਗੇ, ਤੇ ਖਵਾਜਾ ਅਬਦੁਲ ਸਮਦ ਤੇ behzad, ਇਹ ਦੋਨੋਂ ਆਏ ਸੀਗੇ ਤੈਮੂਰੀਅਨ ਕੋਰਟ ਦੇ ਵਿੱਚੋਂ ਹਿੰਦੁਸਤਾਨ 'ਚ।
ਤੇ ਇੱਥੇ ਪਹਿਲਾਂ ਜਿਹੜੀ ਪੇਂਟਿੰਗ ਚੱਲਦੀ ਸੀ ਉਹਦੇ ਨਾਲ ਮਿਲ ਕੇ ਫਿਰ ਇੱਕ ਨਵਾਂ ਮੁਗਲ ਆਰਟ ਬਣ ਗਿਆ। ਉਦੋਂ ਤੋਂ ਵਿਅਕਤੀ ਚਿੱਤਰਾਂ ਦੀ ਅਸਲ 'ਚ ਡਿਮਾਂਡ ਜ਼ਿਆਦਾ ਸੀ। ਹੁਣ ਕੈਮਰਾ ਤਾਂ ਆ ਗਿਆ, ਪਰ ਕੈਮਰਾ ਕ੍ਰੀਏਟੀਵਿਟੀ ਨਹੀਂ ਨਾ ਦਿਖਾ ਸਕਦਾ ਬੰਦੇ ਦੇ ਜ਼ਿਹਨ ਵਰਗੀ। ਬੰਦਾ ਤਾਂ ਜਿਹੜਾ ਉਹ ਆਪਣੇ ਆਪ 'ਚ ਬਿਲਕੁਲ ਬੰਦੇ ਦਾ ਕੈਮਰਾ ਬਣਾਇਆ, ਕੈਮਰੇ ਨੇ ਤਾਂ ਨਹੀਂ ਨਾ ਬੰਦੇ ਨੂੰ ਬਣਾਇਆ। ਤਾਂ ਉਦੋਂ ਬਾਅਦ ਤਾਂ ਸਗੋਂ ਦੀ ਹੁਣ ਜ਼ਿਆਦਾ ਮਹਿੰਗੀਆਂ ਵਿਕ ਰਹੀਆਂ ਤਸਵੀਰਾਂ। ਤੁਸੀਂ ਦੇਖੋ ਜਿਹੜੇ ਮਕਬੂਲ ਹੁਸੈਨ ਵਰਗਿਆਂ ਦੀਆਂ ਤਸਵੀਰਾਂ, ਕਿੱਥੇ ਸੈਯਦ ਹੁਸੈਨ ਰਜ਼ਾ ਸਾਡੇ ਹਿੰਦੁਸਤਾਨ ਦੇ ਬੜੇ ਮਕਬੂਲ ਚਿੱਤਰਕਾਰ ਹੋਏ, ਉਹਨਾਂ ਦੀਆਂ ਤਸਵੀਰਾਂ ਮਤਲਬ 20 ਕਰੋੜ ਦੀਆਂ 25 ਕਰੋੜ ਦੀਆਂ ਵਿਕਦੀਆਂ ਇੱਕ ਤਸਵੀਰ। ਉਹ ਪਹਿਲਾਂ ਤਾਂ ਜਦੋਂ ਕੈਮਰਾ ਨਹੀਂ ਸੀ ਉਦੋਂ ਇਹ ਇਸ ਤਰ੍ਹਾਂ ਨਹੀਂ ਸੀ ਮੁੱਲ ਪੈਂਦਾ ਤਸਵੀਰਾਂ ਦਾ। ਮੇਰੀ ਤਸਵੀਰ ਵੀ ਹੁਣ 2-2 ਲੱਖ ਦੀ ਵਿਕ ਜਾਂਦੀ ਹੈ, ਤੇ ਕੈਮਰੇ ਦੀ ਖਿੱਚੀ ਹੋਈ ਫੋਟੋ ਸ਼ਾਇਦ ਉਵੇਂ ਨਹੀਂ ਮੈਂ ਵੇਚ ਸਕਦਾ ਸੀ। ਤਾਂ ਉਹਨਾਂ ਮੈਂ ਨਹੀਂ ਪ੍ਰਭਾਵ ਵਾਲਾ ਜ਼ਿਆਦਾ ਮੰਨਦਾ ਕੈਮਰੇ ਦਾ ਆਉਣ ਦਾ, ਕਿਉਂਕਿ ਕੈਮਰਾ 1850 ਦਾ ਆਇਆ ਵੇ। ਹਾਂਜੀ ਇਹ ਬਹੁਤ ਸੋਹਣੀ ਗੱਲ ਕੀਤੀ ਜੀ। ਅੱਛਾ, ਇਹ ਫਨ ਬੜਾ ਰਿਆਜ਼ ਮੰਗਦਾ ਹੈ, ਬੜਾ ਟਾਈਮ ਮਤਲਬ ਕਰਦਾ ਹੈ, ਤੁਸੀਂ ਮੈਨੇਜ ਕਰ ਲੈਂਦੇ ਹੋ। ਇਹ ਕਿੰਨਾ ਕੁ ਰਿਆਜ਼ ਕਰਦੇ ਹੋ ਤੁਸੀਂ ਇਹਦੇ 'ਚ? ਹੋਰ ਆਪਣਾ ਮਤਲਬ ਇੱਕ ਆਰਟਿਸਟ ਲੱਗਾ ਹੀ ਰਹਿੰਦਾ ਹੈ ਆਪਣੇ ਕੰਮ ਦੇ ਵਿੱਚ, ਆਪਣੇ ਸ਼ੌਕ ਦੇ ਨਾਲ। ਕਿੰਨਾ ਕੁ ਟਾਈਮ ਦਿੰਦੇ ਜੇ ਤੁਸੀਂ ਆਪਣੀ ਮਸਰੂਫੀਅਤ ਦੀ? ਇਹਨੂੰ ਤੁਹਾਡੇ ਬਿਲਕੁਲ ਇਹ ਬਹੁਤ ਸੋਹਣੀ ਗੱਲ ਪੁੱਛੀ ਹੈ ਤੁਸੀਂ। ਇਹਦੇ ਵਿੱਚ ਨਾ ਜਿਵੇਂ ਸੰਗੀਤ ਤੇ ਚਿੱਤਰਕਾਰੀ 'ਚ ਥੋੜਾ ਫਰਕ ਹੈ। ਜਿਵੇਂ ਸੰਗੀਤ ਦਾ ਰਿਆਜ਼ ਹੁੰਦਾ, ਉਹ ਰਾਗਾਂ ਦਾ ਰਿਆਜ਼ ਹੈ, ਭਾਵੇਂ ਕਿੱਡਾ ਹੀ ਵੱਡੇ ਤੋਂ ਵੱਡਾ ਕਲਾਕਾਰ ਹੋਵੇ, ਉਹ ਸਵੇਰੇ ਉੱਠ ਕੇ ਤੇ ਸ਼ਾਮ ਨੂੰ ਰਿਆਜ਼ ਕਰਦੇ ਆ 2-2 3-3 ਘੰਟੇ। ਤੇ ਇਹਦੇ ਵਿੱਚ ਥੋੜਾ ਜਿਹਾ ਡਿਫਰੈਂਟ ਹੈ, ਰਿਆਜ਼ ਇਹ ਵੀ ਭਾਲਦਾ ਪਰ ਅਲੱਗ-ਅਲੱਗ ਤਰ੍ਹਾਂ ਦਾ। ਜਿਵੇਂ ਮੈਂ ਕੀ ਕਰਦਾ ਕਿ ਬਹੁਤ ਵਾਰ ਕੰਪਿਊਟਰ ਜਿਵੇਂ ਖੋਲ ਲੈਣਾ ਤੇ ਤਰ੍ਹਾਂ ਦੀਆਂ ਇਮੇਜਸ ਨੂੰ, ਤਸਵੀਰਾਂ ਨੂੰ ਉਹਨੂੰ ਦੇਖਦਾ ਰਹਿਣਾ, ਤੇ ਉਹਨੂੰ ਦੇਖ ਕੇ ਅੱਖਾਂ ਦੇ ਰਾਹੀਂ ਆਪਣੇ ਜ਼ਿਹਨ 'ਚ ਉਤਾਰਦਾ ਰਹਿਣਾ। ਜਿਵੇਂ ਸਕੈਨ ਕਰਦਾ ਨਾ ਕੋਈ ਸਕੈਨਰ, ਮੈਂ ਉਹਨੂੰ ਸਕੈਨ ਕਰਦਾ। ਅੱਖਾਂ ਨਾਲ ਰਿਆਜ਼ ਇਹਦਾ ਬਹੁਤ ਜ਼ਰੂਰੀ ਹੈ। ਮੈਂ ਰਿਕਸ਼ੇ ਤੇ ਬੈਠਾ ਤੇ ਰਿਕਸ਼ੇ ਵਾਲਾ ਕਿਵੇਂ ਰਿਕਸ਼ਾ ਚਲਾ ਰਿਹਾ, ਉਹਦੇ ਰਿਕਸ਼ੇ ਚਲਾਉਣ ਦਾ ਕੀ ਤਰੀਕਾ ਹੈ, ਉਹਦੇ ਕੱਪੜੇ ਕਿਹੋ ਜਿਹੇ ਪਾਏ ਆ, ਮੈਂ ਉਹਨੂੰ ਹਰੇਕ ਚੀਜ਼ ਨੂੰ ਆਪਣੇ ਜ਼ਿਹਨ 'ਚ ਉਤਾਰੀ ਜਾਂਦਾ। ਲੋਕਾਂ 'ਚ ਵੀ ਖੜਾ ਹੁੰਦਾ, ਉਹ ਰਿਆਜ਼ ਹੀ ਹੈ ਮੇਰਾ। ਲੋਕਾਂ 'ਚ ਖੜਦਾ ਮੈਂ ਦੇਖਦਾ ਸਾਹਮਣੇ ਫੁੱਟਪਾਥ ਤੇ ਕੁਛ ਆਮ ਬੰਦੇ ਖੜੇ ਆ, ਉਹ ਕਿਸ ਤਰ੍ਹਾਂ ਖੜੇ ਆ, ਗੱਲਾਂ ਕਰਦੇ ਆ, ਉਹਨਾਂ ਦੇ ਜੈਸਚਰ ਕਿੱਦਾਂ ਦੇ ਹੁੰਦੇ ਆ, ਉਹ ਹੱਥ ਕਿਵੇਂ ਚੱਕਦੇ ਆ, ਉਹ ਮਤਲਬ ਕਿਵੇਂ ਉਹਨਾਂ ਦੇ ਫੇਸਿਸ ਦੇ ਇਮੋਸ਼ਨਸ, ਉਹਨਾਂ ਦੇ ਉਹ ਅੱਖਾਂ ਨਾਲ ਵੀ ਬਹੁਤ ਜ਼ਿਆਦਾ ਕੈਪਚਰ ਕਰਦੀਆਂ ਪੈਂਦੀਆਂ। ਮੈਂ ਅਕਸਰ ਆਪਣੇ ਜਿਹੜੇ ਸਟੂਡੈਂਟ ਆ ਉਹਨਾਂ ਨੂੰ ਵੀ ਕਹਿਣਾ ਹੁੰਦਾ ਕਿ ਤੁਸੀਂ ਜਿਹੜੇ ਆਰਟਿਸਟ ਹੈ ਨਾ, ਉਹਦਾ ਕੰਮ ਹੈ ਅਬਜ਼ਰਵਰ ਹੋਣਾ। ਤੁਸੀਂ ਅਬਜ਼ਰਵਰ ਬਣਨਾ। ਸਭ ਤੋਂ ਪਹਿਲਾਂ ਤਾਂ ਤੁਸੀਂ ਹਰ ਚੀਜ਼ ਨੂੰ ਅੱਖਾਂ ਨਾਲ ਖਾ ਜਾਣਾ, ਨਿਗਲ ਜਾਣਾ। ਤੁਸੀਂ ਇਹ ਦੇਖਣਾ ਚੀਜ਼ਾਂ ਨੂੰ ਕਿ ਪੂਰੇ ਦਾ ਪੂਰਾ ਫੋਟੋਗ੍ਰਾਫ ਜਿਵੇਂ ਖਿੱਚਦੇ ਨਾ, ਉਹ ਤੁਹਾਡੇ ਜ਼ਿਹਨ ਦੇ ਅੰਦਰ ਆਈ ਜਾਣ। ਫਿਰ ਤੁਸੀਂ ਹੱਥ ਨਾਲ ਪ੍ਰੈਕਟਿਸ ਉਹਦੀ ਕਰਦੇ ਹੋ, ਉਹਨੂੰ ਉਤਾਰਦੇ ਹੋ, ਡਰਾਇੰਗ ਕਰਦੇ ਹੋ ਨਾ। ਤੇ ਮੈਂ ਵੀ ਡਰਾਇੰਗ ਵੀ ਨਾਲ ਕਰਦਾ ਰਹਿਣਾ। ਮੈਂ ਛੋਟੇ ਮੋਟੇ ਪੈਡਸ ਹੁੰਦੇ ਆ, ਉਹਨਾਂ ਦੇ ਉੱਤੇ ਕੋਈ ਸਾਹਮਣੇ ਜੁੱਤੇ ਵੀ ਪਏ ਹੁੰਦੇ ਨਾ, ਬੂਟ ਵੀ ਪਏ ਹੋਣ, ਉਹਨਾਂ ਨੂੰ ਵੀ ਮੈਂ ਤਾਂ ਦੇਖ ਕੇ, ਕੁਛ ਵੀ ਹੈਗੀ ਹੈ ਸਾਹਮਣੇ ਚੀਜ਼, ਮਤਲਬ ਉਹਨਾਂ ਨੂੰ ਦੇਖ ਕੇ ਤਾਂ ਕਿ ਮੇਰਾ ਹੱਥ ਚੱਲਦਾ ਰਵੇ ਤੇ ਰਿਆਜ਼ ਹੁੰਦਾ ਰਵੇ। ਬਹੁਤ ਸੋਹਣਾ ਜੀ। ਅੱਛਾ, ਬਾਬਾ ਗੁਰੂ ਨਾਨਕ ਜੀ ਮਹਾਰਾਜ ਦੀ ਤਸਵੀਰਾਂ ਮੇਰੇ ਕੋਲ ਵੀ ਇੱਥੇ ਹੈਗੀਆਂ, ਇੱਥੇ ਮੇਰੇ ਕੋਲ ਹੈਗੀਆਂ, ਇਹ ਜਿਹੜੀਆਂ ਪ੍ਰਚਲਿਤ ਨੇ ਤਸਵੀਰਾਂ ਸਾਡੇ ਕੋਲ, ਕੀ ਸਮਝਦੇ ਹੋ ਵੀ ਇਹ ਇਤਿਹਾਸਕ ਚਿੱਤਰ ਨੇ ਜਾਂ ਇਹ ਖਿਆਲੀ ਨੇ, ਜਾਂ ਜੋ ਇਸ ਬਾਰੇ ਕੁਝ ਦੱਸੋ ਵੀ ਇਹ ਕਿਵੇਂ ਸੋਚਦੇ? ਕੁਝ ਤਸਵੀਰਾਂ ਬਾਰੇ ਨਾ ਪਿੱਛੇ ਜੇ ਇੰਟਰਨੈਟ ਤੇ ਆਇਆ ਵੀ ਗੁਰੂ ਨਾਨਕ ਦੇਵ ਜੀ ਦੀ ਅਸਲੀ ਤਸਵੀਰ। ਮੈਨੂੰ ਬੜਾ ਉਦੋਂ ਲੱਗਦਾ ਹੈ ਸੁਣ ਕੇ ਕਿ ਗੁਰੂ ਨਾਨਕ ਦੇਵ ਜੀ ਦੀ ਅਸਲੀ ਤਸਵੀਰ ਦਾ ਮਤਲਬ ਅਰਥ ਹੀ ਨਹੀਂ ਸਮਝ ਆਉਂਦਾ ਮੈਨੂੰ। ਅਸਲੀ ਤਸਵੀਰ ਦਾ ਅਰਥ ਇਹ ਹੈ ਕਿ ਫੋਟੋਗ੍ਰਾਫ ਹੈ ਨਾ। ਤਾਂ ਗੁਰੂ ਨਾਨਕ ਸਾਹਿਬ ਕਿਸ ਸਦੀ ਚ ਹੋਏ ਹੈ ਨਾ, 15ਵੀਂ ਸਦੀ ਚ ਹੋਏ, ਤੇ ਕੈਮਰਾ ਆਇਆ 1850 ਦੇ ਵਿੱਚ। ਪਹਿਲੀ ਗੱਲ ਤਾਂ ਉਹ ਤਸਵੀਰ ਤਾਂ ਪੋਸੀਬਲ ਹੀ ਨਹੀਂ। ਦੂਜੀ ਗੱਲ ਆਉਂਦੀ ਹੈ ਪੇਂਟਿੰਗ ਦੀ। ਤਾਂ ਪੇਂਟਿੰਗਸ ਜਿਹੜੀਆਂ ਬਣੀਆਂ ਗੁਰੂ ਨਾਨਕ ਸਾਹਿਬ ਦੀਆਂ, ਉਹ ਪੇਂਟਿੰਗਸ ਬਣਨੀਆਂ ਸ਼ੁਰੂ ਮਿਨੀਏਚਰ ਪੇਂਟਿੰਗਸ। ਉਹ ਗੁਰੂ ਨਾਨਕ ਸਾਹਿਬ ਤੋਂ ਬਹੁਤ ਬਾਅਦ ਸ਼ੁਰੂ ਹੋਈਆਂ। ਗੁਰੂ ਨਾਨਕ ਦੇਵ ਜੀ ਤੋਂ ਲਾ ਲਓ 300 ਸਾਲ ਬਾਅਦ, 200-300 ਸਾਲ ਬਾਅਦ ਮਿਨੀਏਚਰ ਕੁਛ ਪੇਂਟਿੰਗਸ ਬਣਨੀਆਂ ਸ਼ੁਰੂ ਹੋਈਆਂ ਉਹਨਾਂ ਦੀਆਂ। ਉਹ ਫਿਰ ਓਰੀਜਨਲ ਕਿਵੇਂ ਹੋ ਸਕਦੀ ਹੈ? ਉਹ ਗੁਰੂ ਨਾਨਕ ਸਾਹਿਬ ਦੀ ਤਾਂ ਬਿਲਕੁਲ, ਕਿਉਂਕਿ ਉਹਨਾਂ ਨੇ ਦੇਖਿਆ ਹੀ ਨਹੀਂ ਉਹਨਾਂ ਨੂੰ, ਹੈ ਨਾ।
ਉਹਨਾਂ ਦੀ ਬਾਣੀ ਦੇ ਉੱਤੇ ਵੀ ਨਹੀਂ ਆਧਾਰਿਤ ਹੈਗੀ। ਜਿਵੇਂ ਜਾਂ ਤੁਸੀਂ ਉਹਨਾਂ ਦੀ ਜ਼ਿੰਦਗੀ ਦੇਖੋ ਨਾ, ਗੁਰੂ ਨਾਨਕ ਸਾਹਿਬ ਦੀ, ਇੱਥੋਂ ਇੱਥੇ ਪੰਜਾਬ ਤੋਂ ਮੱਕਾ ਮਦੀਨਾ ਵਿਖੇ ਪਹੁੰਚ ਗਏ ਉਹ, ਹਨਾ, ਤੁਰ ਤੁਰ ਕੇ ਬਗਦਾਦ ਪਹੁੰਚ ਗਏ। ਤੁਸੀਂ ਉਹ ਦੇਖੋ, ਤੁਰ ਤੁਰ ਕੇ ਇੱਧਰੋਂ ਲੇਹ ਲਦਾਖ ਟੱਪ ਗਏ, ਨੇਪਾਲ ਤੱਕ ਪਹੁੰਚ ਗਏ, ਇੱਧਰੋਂ ਬੰਗਲਾਦੇਸ਼ ਤੱਕ ਪਹੁੰਚ ਗਏ, ਥੱਲੇ ਸ਼੍ਰੀਲੰਕਾ ਤੱਕ ਪਹੁੰਚ ਗਏ। ਜਿਹੜਾ ਬੰਦਾ ਇੰਨਾ ਤੁਰਦਾ ਹੋਊਗਾ, ਉਹਨਾਂ ਦੀ ਈਵਨ ਬਾਣੀ ਵਿੱਚ ਵੀ ਆਉਂਦਾ ਹੈ ਕਿ ਪੇਟ ਵਧਾਏ ਲੋਕਾਂ ਨੇ, ਹਨਾ, ਵੀ ਸਾਧਾ ਨੇ ਇਸ ਤਰ੍ਹਾਂ ਦਾ ਕਮੈਂਟ ਕਰਦੇ ਆ ਉਹ ਜਿਹੜਾ ਬੰਦਾ ਇੰਨਾ ਤੁਰਦਾ ਹੋ, ਉਹ ਇੰਨਾ ਮੋਟਾ ਨਹੀਂ ਹੋ ਸਕਦਾ, ਨੰਬਰ 1। ਤੇ ਉਹਦਾ ਜਿਹੜਾ ਚਿਹਰਾ ਹੈ, ਇੰਨੀਆਂ ਧੁੱਪਾਂ ਦੇ ਵਿੱਚ ਬੰਦਾ ਤੁਰਿਆ, ਹਨਾ, ਜਾਂ ਉਹ ਬਿਲਕੁਲ ਮੋਟੀਆਂ ਮੋਟੀਆਂ ਗੱਲਾਂ, ਲਾਲ ਰੰਗ, ਇਹੋ ਜਿਹਾ ਨਹੀਂ ਹੋ ਸਕਦਾ। ਤੇ ਉਹ ਸਧਾਰਨ ਕਿਸਾਨ ਦਾ ਪੁੱਤ, ਉਹਨਾਂ ਨੇ ਆ ਕੇ ਹਲ ਚੱਕਿਆ, ਹਲ ਚੱਕ ਕੇ ਵਾਹ ਕੇ ਲੋਕਾਂ ਨੂੰ ਇਹ ਵੀ ਦੱਸਿਆ ਕਿ ਦੁਨੀਆ ਛੱਡਣੀ ਨਹੀਂ, ਇੱਥੇ ਰਹਿ ਕੇ ਕਰਮ ਕਰਨਾ, 10 ਨੌਆਂ ਦੀ ਕਿਰਤ ਵੀ ਕਰਨੀ ਹੈ। ਤਾਂ ਉਹ ਹਲ ਚਲਾਉਣ ਵਾਲਾ ਬੰਦਾ ਬਿਲਕੁਲ ਪਤਲੀ ਜੀ ਪੋਚਵੀਂ ਪੱਗ ਬੰਨੇ ਵਾਲਾ ਨਹੀਂ ਹੋ ਸਕਦਾ। ਉਹ ਸਾਡੇ ਵਰਗਾ, ਜਾਂ ਸਾਡੇ ਜਿਹੜੇ ਖੇਤਾਂ 'ਚ ਜੱਟ ਲੱਗੇ ਹੋਏ ਆ, ਉਹਨਾਂ ਵਰਗੇ ਹੀ ਹੋਣਗੇ। ਤੇ ਮੈਂ ਇੱਕ ਪੇਂਟਿੰਗ ਬਣਾਈ ਸੀ ਪਿੱਛੇ ਜੇ ਗੁਰੂ ਨਾਨਕ ਸਾਹਿਬ ਦੀ, ਉਸ 'ਚ ਮੈਂ ਦਿਖਾਇਆ ਉਹਨਾਂ ਨੇ ਮੋਢੇ ਤੇ ਹਲ ਧਰਿਆ ਹੋਇਆ, ਮੋਢੇ ਤੇ ਹਲ ਰੱਖਿਆ, ਵੱਡੀ ਹਰੀ ਪੱਗ ਜਿਹੋ ਜੀ ਆਪਣੇ ਜੱਟਾਂ ਦੇ ਪਿੰਡਾਂ 'ਚ ਬੰਨੀ ਹੁੰਦੀ ਹੈ, ਉਹੋ ਜੀ ਪੱਗ ਬੰਨੀ ਹੈ, ਤੇ ਉਹ ਹੱਥ ਤਾਂ ਚੱਕਿਆ ਤੇ ਏਦਾਂ ਗਾਉਂਦੇ ਜਾ ਰਹੇ ਆ ਖੇਤਾਂ ਵਿੱਚ ਦੀ। ਤਾਂ ਮੇਰੇ ਹਿਸਾਬ ਨਾਲ ਮੇਰਾ ਨਾਨਕ ਓਦਾਂ ਦਾ ਹੋਣਾ ਚਾਹੀਦਾ, ਉਸ ਤਰ੍ਹਾਂ ਦਾ ਨਾਨਕ ਹੋਣਾ ਚਾਹੀਦਾ ਜੇ ਆਪਾਂ ਤਸਵੀਰ ਬਣਾਉਣੀ ਹੈ। ਉਹ ਪੇਂਟਿੰਗ ਦੇਖੀ ਹੈ ਜੀ, ਮੈਂ ਪੇਂਟਿੰਗ ਉਹ ਦੇਖੀ ਹੈ, ਬਹੁਤ ਸੋਹਣੀਆਂ ਤੁਹਾਡੀਆਂ ਸਾਰੀਆਂ ਪੇਂਟਿੰਗਸ, ਬਹੁਤ ਸੋਹਣੀਆਂ। ਅੱਛਾ, ਜਿਹੜਾ ਤਖਲੀਕਕਾਰ ਹੁੰਦਾ ਹੈ, ਜਿਹੜਾ ਆਰਟਿਸਟ ਹੁੰਦਾ ਹੈ, ਉਹ ਬੜਾ ਹਸਾਸ ਹੁੰਦਾ ਹੈ, ਉਹਦੀ ਤੀਜੀ ਅੱਖ ਡੂੰਘਾਈ ਦੀ ਜਿਹੜੀ ਅੱਖ, ਮੁਸ਼ਾਹਦੇ ਦੀ ਅੱਖ ਹੁੰਦੀ, ਉਹ ਬੜੇ ਸੋਹਣੇ ਢੰਗ ਨਾਲ ਵਰਤਦਾ ਹੈ। ਤੁਸੀਂ ਨਿਊਜ਼ੀਲੈਂਡ ਦੇ ਜਿਹੜੀ ਘਟਨਾਵਾਂ ਵਾਪਰੀਆਂ, ਉਹਨਾਂ ਬਾਰੇ ਤੁਸੀਂ ਇੱਕ ਪੇਂਟਿੰਗ ਬਣਾਈ। ਜੇਕਰ ਉਹਦੇ ਵਰਗੀਆਂ ਘਟਨਾਵਾਂ ਦਿੱਲੀ ਵਿੱਚ ਵਾਪਰੀਆਂ, ਤੁਸੀਂ ਕੋਈ ਪੇਂਟਿੰਗ ਨਹੀਂ ਬਣਾਈ, ਇਹਦੀ ਕੀ ਵਜ੍ਹਾ ਹੈ? ਮੈਂ ਬਣਾਈ ਹੈ ਜੀ, ਦਿੱਲੀ ਵਾਲੇ ਤੇ ਵੀ ਬਣਾਈ ਹੈ, ਜਗਦੀਸ਼ ਟਾਈਟਲਰ ਤੇ ਬਣਾਈ ਆ। ਹੁਣ ਲੇਟੈਸਟ ਜਦੋਂ ਇਹਨਾਂ ਨੇ ਦਿੱਲੀ 'ਚ ਦੰਗੇ ਹੋਏ ਆ, ਉਦੋਂ ਵੀ ਬਣਾਈ ਹੈ ਇੱਕ ਤਸਵੀਰ, ਸ਼ਾਇਦ ਤੁਹਾਡੇ ਧਿਆਨ 'ਚ ਰਹੇ, ਜੋ ਕਸ਼ਮੀਰ ਦੇ ਵਿੱਚ, ਹਾਂਜੀ, ਕਸ਼ਮੀਰ ਦੇ ਵਿੱਚ ਜੋ ਹੋਇਆ, ਉਹਦੇ ਤੇ ਵੀ ਬਣਾਈ ਹੈ ਮੈਂ ਇੱਕ ਤਸਵੀਰ। ਵੀ ਕਬੂਤਰ, ਸ਼ਾਂਤੀ ਦਾ ਕਬੂਤਰ ਛੱਡ ਰਿਹਾ, ਪਰ ਗਲੇ 'ਚ ਉਹਦੇ ਬੰਬ ਬੰਨ ਕੇ ਤੇ ਉੱਤੇ ਇੱਕ ਫੌਜੀ ਬਿਠਾ ਕੇ, ਹਨਾ, ਉਹ ਬਣ ਰਹੀ ਹੈ, ਹਾਂਜੀ, ਤਸਵੀਰਾਂ। ਕੁਛ ਕਾਰਟੂਨ ਵੀ ਬਣਾਉਣਾ ਮੈਂ, ਤੇ ਕੁਛ ਪੇਂਟਿੰਗਸ, ਹਾਂਜੀ, ਜਿਹੜੇ ਜਿਵੇਂ ਗੁਜਰਾਤ ਬਾਰੇ ਵੀ ਕਾਰਟੂਨ ਬਣਾਇਆ ਸੀ ਮੈਂ, ਗੁਜਰਾਤ ਦੇ ਜਿਹੜਾ ਕਤਲੇਆਮ ਸੀ ਉਹਦੇ ਉੱਤੇ ਵੀ, ਤੇ ਜਿਹੜਾ ਦਿੱਲੀ 'ਚ 1984 'ਚ ਦਿੱਲੀ 'ਚ ਹੋਇਆ ਕਤਲੇਆਮ, ਉਹਦੇ ਤੇ ਵੀ ਇੱਕ ਪੇਂਟਿੰਗ ਹੁਣ ਬੜੀ ਵਧੀਆ ਬਣ ਰਹੀ ਹੈ। ਮੈਂ ਉਹ ਉਧਰ ਹੀ ਜਾ ਰਿਹਾ ਸੀ, ਤੁਸੀਂ ਗੱਲ ਕਰੋ ਪੂਰੀ, ਤੁਹਾਡੀ ਗੱਲ ਕੱਟ ਦਿੱਤੀ, ਮਾਫੀ ਚਾਹਾਂਗੇ, ਬੋਲੋ। 1984 ਬਾਰੇ ਕਤਲੇਆਮ ਜੋ ਹੋਇਆ, ਉਹਦੇ ਬਾਰੇ ਪੇਂਟਿੰਗ ਬਣਾ ਰਿਹਾ। ਉਹ ਪੇਂਟਿੰਗ ਮੈਂ ਲਾਂਚ ਕਰੂੰਗਾ ਹੁਣੇ ਹੀ, ਬਸ ਥੋੜੇ ਦਿਨਾਂ ਤੱਕ। ਤੇ ਉਸ ਪੇਂਟਿੰਗ ਦੇ ਵਿੱਚ ਸਾਰਾ ਬਣਾਇਆ, ਫਰੇਮ ਦੇ ਵਿੱਚ ਇੱਕ ਬੰਦੇ ਦੇ ਗਲ 'ਚ ਟਾਇਰ ਪਾਇਆ ਜਾ ਰਿਹਾ ਸੜਦਾ ਹੋਇਆ, ਤੇ ਉੱਤੋਂ ਇੱਕ ਬੰਦਾ ਮਾਸਕ ਚਿਹਰੇ ਤੇ ਲਾ ਕੇ ਖੜਾ, ਉਹ ਸਾਰਾ ਬਣੂਗੀ ਪੇਂਟਿੰਗ। ਦੇਖੋ ਜੀ, ਇਹ ਇੱਕ ਬਹੁਤ ਬੜਾ ਅਲਮੀ ਹੈ, ਬਹੁਤ ਬੜੀ ਟ੍ਰੈਜੇਡੀ ਹੈ। ਮੇਰੇ ਵਰਗਾ, ਮੈਂ ਬਹੁਤ ਛੋਟਾ ਲਿਖਣ ਵਾਲਾ ਵਾਂ, ਬਿਲਕੁਲ ਮਾਮੂਲੀ ਜਿਹਾ ਮੈਂ ਲਿਖਣ ਵਾਲਾ ਵਾਂ, ਕਹਾਣੀਆਂ ਲਿਖਣਾ ਵਾ। ਮੈਂ ਸਨ 84 ਬਾਰੇ ਬੜੀਆਂ ਕਹਾਣੀਆਂ ਲਿਖੀਆਂ ਨੇ, ਜਿਹੜੀਆਂ ਛਪੀਆਂ ਵੀ ਨੇ, ਮੇਰੀ ਕਿਤਾਬਾਂ ਵਿੱਚ ਵੀ ਮੌਜੂਦ ਨੇ। ਲੇਕਿਨ ਤੁਸੀਂ ਦਿੱਲੀ ਦੀ ਗੱਲ ਕੀਤੀ ਹੈ, ਤੁਸੀਂ ਅੰਮ੍ਰਿਤਸਰ ਵੱਲ ਕਿਉਂ ਨਹੀਂ ਆਏ? ਤੁਸੀਂ ਦਰਬਾਰ ਸਾਹਿਬ ਨੂੰ ਕਿਉਂ ਨਹੀਂ ਦਿਖਾਇਆ? ਦਰਬਾਰ ਸਾਹਿਬ ਵਿੱਚ ਜੋ ਘਟਨਾ ਵਾਪਰੀਆਂ, ਤੁਹਾਨੂੰ ਤਾਂ ਚਾਹੀਦਾ ਵੇ ਕਿ ਹਰ ਜੂਨ ਵਿੱਚ ਤੁਸੀਂ ਇੱਕ ਤਸਵੀਰ ਬੜੀ ਦਰਬਾਰ ਸਾਹਿਬ ਦੇ ਨਾਮ ਕਰੋ, ਜਿਹਦੇ ਤੁਸੀਂ ਧਰਮ ਨਾਲ ਜੁੜੇ ਜੇ। ਮੈਂ ਦੇਖਦਾ ਰਹਿੰਦਾ ਵਾਂ, ਤੁਹਾਡੀਆਂ ਇੰਟਰਵਿਊਜ਼ ਵੀ ਦੇਖੀਆਂ, ਮੁਲਾਕਾਤਾਂ ਵੀ। ਤੁਹਾਨੂੰ ਚਾਹੀਦਾ ਨਹੀਂ ਕਿ ਤੁਸੀਂ ਹਰ ਜੂਨ ਦੇ ਵਿੱਚ ਇੱਕ ਤਸਵੀਰ ਜ਼ਰੂਰ ਦਰਬਾਰ ਸਾਹਿਬ ਲਈ ਬਣਾਓ? ਬਿਲਕੁਲ ਇਹ ਸੋਹਣੀ ਗੱਲ ਕੀਤੀ ਹੈ, ਪਰ ਦਰਬਾਰ ਸਾਹਿਬ ਤੇ ਵੀ ਬਣਾਈ ਹੈ। ਮੇਰੀ ਪਹਿਲੀ ਜਿਹੜੀ ਪ੍ਰਦਰਸ਼ਨੀ ਸੀ ਨਾ, ਪਹਿਲੀ ਪ੍ਰਦਰਸ਼ਨੀ ਮੇਰੀ ਚਿੱਤਰਕਲਾ ਪ੍ਰਦਰਸ਼ਨੀ 1995 ਚ ਲੱਗੀ ਸੀ। 1995 ਜਿਹੜੀ ਪਹਿਲੀ ਪ੍ਰਦਰਸ਼ਨੀ ਹੋਈ, ਉਹ ਦਰਬਾਰ ਸਾਹਿਬ ਦੀ ਪਰਿਕਰਮਾ ਚ ਹੀ ਹੋਈ। ਉਹ ਦੌਰ ਬੜਾ ਖਤਰਨਾਕ ਦੌਰ ਚੱਲ ਰਿਹਾ ਸੀ ਪੰਜਾਬ ਲਈ ਜੀ। ਤੇ ਉਸ ਦੌਰ ਚ ਜਿਹੜੀ ਪ੍ਰਦਰਸ਼ਨੀ ਹੋਈ, ਉਹਦਾ ਸਾਰੀ ਦੀ ਸਾਰੀ ਪ੍ਰਦਰਸ਼ਨੀ ਦਾ ਥੀਮ ਹੀ ਇਹ ਸੀ, ਦਰਬਾਰ ਸਾਹਿਬ ਦੀ ਜੋ ਅਤਿਆਚਾਰ ਹੋਇਆ। ਤੇ ਹੁਣ ਪਿੱਛੇ ਜੇ ਤੁਸੀਂ ਦੇਖੋਗੇ, ਇੱਕ ਮੇਰੀ ਪੇਂਟਿੰਗ ਹੈ ਜਿਹਦੇ ਚ ਇੱਕ ਹੁਕਮਰਾਨ ਨਾ
ਬੰਸਰੀ ਵਜਾ ਰਿਹਾ, ਉਹਦੀ ਪਿੱਠ ਪਿੱਛੋਂ ਦਿਖਾਇਆ, ਉਹ ਕਿਸਾਨ ਦੇ ਮੋਢਿਆਂ ਤੇ ਬਹਿ ਕੇ ਵਜਾ ਰਿਹਾ ਬੰਸਰੀ। ਉਹਦੇ ਦੂਜੇ ਪਾਸੇ ਦਰਬਾਰ ਸਾਹਿਬ ਜਿਹੜਾ ਅਕਾਲ ਤਖਤ ਸਾਹਿਬ ਦਿਖਾਇਆ ਟੁੱਟਿਆ ਵਿਆ, ਜਿੱਤੇ ਅਟੈਕ ਹੋਇਆ ਵਿਆ, ਉਹ ਵੀ ਬਣਾਇਆ। ਬਲਕਿ ਹੁਣੇ ਮੈਂ ਦਰਬਾਰ ਸਾਹਿਬ ਦੀਆਂ ਤਾਂ ਲੇਟੈਸਟ ਹੀ ਪਿਛਲੇ 1 ਸਾਲ ਦੇ ਵਿੱਚ ਹੀ ਮੇਰੇ ਖਿਆਲ 5-6 ਤਸਵੀਰਾਂ ਬਣਾ ਚੁੱਕੇ ਆ, ਜਿਹੜੀਆਂ ਕਿ ਉਹਨਾਂ ਦੀਆਂ ਦਰਬਾਰ ਸਾਹਿਬ ਦੇ ਪੁਰਾਣੇ ਸਮੇਂ ਦੀਆਂ, ਨਵੇਂ ਦੀਆਂ ਅੰਦਰੋਂ। ਹੁਣ ਮੈਂ ਇੱਕ ਐਗਜ਼ੀਬਿਸ਼ਨ ਤਿਆਰ ਕੀਤੀ ਹੈ ਤੇ ਘਰ ਹਜੇ ਚੱਲੀ ਜਾਂਦਾ ਕੰਮ ਉਹਦਾ ਆਸਟ੍ਰੇਲੀਆ ਸ਼ੋਅ ਹੋਇਆ। ਉਸ ਸ਼ੋਅ ਦੇ ਵਿੱਚ ਆਸਟ੍ਰੇਲੀਅਨ ਸਿੱਖ ਖੇਡਾਂ ਤੇ ਹੋਇਆ ਸੀ ਸ਼ੋਅ। ਉਹ ਪੂਰੀ ਪ੍ਰਦਰਸ਼ਨੀ ਹੈ ਜਿਹੜੀ, ਉਹ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੇ ਹੈ। ਅੱਛਾ, ਲਾਹੌਰ ਰਾਜ ਤੇ ਹੈ। ਉਹਦਾ ਮੈਂ ਆਸਟ੍ਰੇਲੀਆ ਦਾ ਸ਼ੋਅ ਕਰਤਾ, ਪਰ ਹਜੇ ਪੂਰਾ ਸ਼ੋਅ ਨਹੀਂ। ਉਹਦੀ ਮੇਰੀ ਇੱਛਾ ਹੈ ਕਿ ਉਹਦਾ ਇੱਕ ਸ਼ੋਅ, ਪਹਿਲਾ ਸ਼ੋਅ ਮੈਂ ਅੰਮ੍ਰਿਤਸਰ ਕਰਨਾ ਤੇ ਇੱਛਾ ਹੈ, ਹੁਣ ਪਤਾ ਨਹੀਂ ਸਰਕਾਰਾਂ ਇਜਾਜ਼ਤ ਦਿੰਦੀ ਹੈ ਕਿ ਨਹੀਂ। ਦੂਜਾ ਸ਼ੋਅ ਮੈਂ ਲਾਹੌਰ ਕਰਨਾ ਚਾਹਣਾ ਉਹਦਾ। ਇਹ ਲਾਹੌਰ ਦੇ ਕਿਲੇ 'ਚ ਜਿੱਥੇ ਰਣਜੀਤ ਸਿੰਘ ਦਾ, ਹਾਂਜੀ, ਉੱਥੇ ਉਹ ਲੱਗਾ ਹੋਇਆ ਉਹਨਾਂ ਦਾ। ਹਾਂਜੀ, ਉਹਨਾਂ ਦਾ ਉੱਥੇ ਬਹੁਤ ਖੂਬਸੂਰਤ ਮੁਜੱਸਮਾ ਵੀ ਲੱਗਾ ਜੀ। ਸਾਡੇ ਪੰਜਾਬ ਦੇ ਹੀਰੋ ਨੇ। ਮਹਾਰਾਜਾ ਰਣਜੀਤ ਸਿੰਘ ਦੇ ਦੌਰ ਵਿੱਚ ਪੰਜਾਬ ਕਿੱਥੇ ਸੀ? ਉਹ ਅਫਗਾਨਿਸਤਾਨ ਤੋਂ ਕਿੱਥੇ ਤੱਕ ਪਹੁੰਚਿਆ ਸੀ। ਹੁਣ ਤਾਂ ਪੰਜਾਬ ਜਿਹੜੀ ਆ ਪੇਂਟਿੰਗ ਪਿੱਛੇ ਦੇਖ ਰਹੇ ਹੋ ਨਾ ਤੁਸੀਂ, ਆਹ ਪੇਂਟਿੰਗ, ਇਹ ਤੁਹਾਨੂੰ ਦਿਖੂਗਾ ਨਹੀਂ ਬਹੁਤ ਸਾਫ਼। ਇਹ ਇਨਕਲੀਅਰ ਬਣਾ ਰਿਹਾ ਤਸਵੀਰ ਮੈਂ। ਇਹ ਹਿੰਦੁਸਤਾਨ ਹੈ ਪ੍ਰੈਜ਼ੈਂਟ ਵਾਲਾ, ਇੱਥੇ ਤੱਕ ਜਿੱਥੇ ਮੇਰਾ ਹੱਥ ਹੋਣਾ, ਇੱਥੇ ਤੱਕ ਜਿਹੜਾ ਲਹਿੰਦੇ ਪੰਜਾਬ ਵਾਲਾ, ਆ ਸਿੰਧ ਦਰਿਆ ਆ ਗਿਆ। ਸਿੰਧ ਦਰਿਆ ਕ੍ਰੋਸ ਕਰਕੇ ਉਹ ਮੇਰਾ ਜਿਹੜਾ ਸਾਂਝਾ ਪੰਜਾਬ ਸੀ ਨਾ, ਉਹ ਥੱਲੇ ਤੱਕ, ਇੱਧਰੋਂ ਹਿੰਦੁਸਤਾਨ ਦਾ ਜੰਮੂ ਕਸ਼ਮੀਰ ਟੱਪ ਕੇ ਉਹ ਪਰਾਂ ਲਦਾਖ ਤੱਕ, ਉਹ ਸਾਂਝੇ ਪੰਜਾਬ ਦੀ ਇੱਕ ਪੇਂਟਿੰਗ ਬਣਾ ਰਿਹਾ। ਇੱਧਰ ਰਣਜੀਤ ਸਿੰਘ ਹੋਣੀ ਦਿਖਾਏ ਆ ਹਨਾ, ਨਾਲ ਉਹਨਾਂ ਦੇ ਹੋਰ ਜਨਰਲ ਆ ਰਹੇ ਆ। ਤੇ ਇੱਧਰ ਉੱਪਰ ਇੱਥੇ ਲਾਹੌਰ ਦਾ ਕਿਲ੍ਹਾ ਬਣਾਵਾਂਗਾ, ਠੀਕ ਹੈ। ਇੱਧਰ ਲਾਹੌਰ ਦਾ ਕਿਲ੍ਹਾ ਡਰਾ ਕੀਤਾ ਹੋਇਆ, ਤੇ ਇੱਧਰ ਦਰਬਾਰ ਸਾਹਿਬ, ਇੱਧਰ ਦਰਬਾਰ ਸਾਹਿਬ ਅੰਮ੍ਰਿਤਸਰ, ਤੇ ਇੱਧਰ ਲਾਹੌਰ ਦਾ ਕਿਲ੍ਹਾ, ਤੇ ਇੱਧਰ ਸਾਂਝਾ ਪੰਜਾਬ ਸਾਡਾ। ਬਹੁਤ ਸੋਹਣੀ ਤਸਵੀਰ ਚੱਲ, ਬੜੀ ਖੂਬਸੂਰਤ ਤਸਵੀਰ ਬਣੇਗੀ ਜੀ। ਇਹ ਪੰਜਾਬੀਆਂ ਦੇ ਦਿਲ ਪੰਜਾਬੀਆਂ ਦੇ ਨਾਲ ਧੜਕਦੇ ਨੇ ਜੀ। ਇਹ ਬਹੁਤ ਵਧੀਆ ਲੱਗ ਰਿਹਾ। ਤੁਸੀਂ ਲਾਹੌਰ ਆਓ ਤੇ ਆਪਣੇ ਉੱਥੇ ਕਿਲੇ ਦੇ ਵਿੱਚ ਆ ਕੇ ਤੁਸੀਂ ਬਿਲਕੁਲ ਨਮਾਇਸ਼ ਕਰੋ। ਤੇ ਇਹ ਬਹੁਤ ਖੂਬਸੂਰਤ ਜਿਹੜੀ ਪੇਂਟਿੰਗ ਦਿਖਾਈ ਹੈ ਨਾ ਜੀ, ਬਹੁਤ ਖੂਬਸੂਰਤ ਆਈਡੀਆ ਤੁਹਾਡੇ ਮਨ ਚ ਆਇਆ ਹੈ ਜੀ, ਵੀ ਮਹਾਰਾਜਾ ਰਣਜੀਤ ਸਿੰਘ ਦਾ ਦੌਰ ਉਹੀ ਪੰਜਾਬ ਦਾ ਖੂਬਸੂਰਤ ਤਰੀਨ ਦੌਰ ਕਿਹਾ ਜਾ ਸਕਦਾ ਵਾ। ਇਸ ਦੌਰ ਵਿੱਚ ਪੰਜਾਬ ਨੇ ਤਰੱਕੀ ਕੀਤੀ, ਪੰਜਾਬੀ ਬੋਲੀ ਨੇ ਤਰੱਕੀ ਕੀਤੀ। ਕਮਾਲ ਦਾ ਗੋਰਿਆਂ ਨੇ ਉਦੋਂ ਲਿਖਿਆ ਪੰਜਾਬ ਬਾਰੇ, ਗੋਰਿਆਂ ਨੇ ਉਦੋਂ ਪੰਜਾਬ ਬਾਰੇ ਲਿਖਿਆ ਕਿ ਅਸੀਂ, ਉਹਨਾਂ ਦਾ ਨਾ ਇੰਗਲੈਂਡ ਦਾ ਜਿਹੜਾ ਗਵਰਨਰ ਸੀ ਇੱਥੇ ਪੰਜਾਬ ਹਿੰਦੁਸਤਾਨ ਦਾ, ਉਹ ਆਇਆ ਸੀ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ 'ਚ। ਉਹ ਜਦੋਂ ਪਰੇਡ ਨਿਕਲੀ ਫੌਜ ਦੀ ਲਾਹੌਰ 'ਚ, ਤੇ ਉਹਨੇ ਦੇਖਿਆ ਤੇ ਉਹਨੇ ਫਿਰ ਲੈਟਰ ਲਿਖਿਆ ਇੰਗਲੈਂਡ। ਉਹ ਕਹਿੰਦਾ ਵੀ ਅਸੀਂ ਨਾ ਇੱਥੇ ਆਪਣੇ ਆਪ 'ਚ ਵੈਸੇ ਹੀ ਗੌਰਵ ਮਹਿਸੂਸ ਕਰਦੇ ਰਹਿੰਦੇ ਆ ਵੀ ਅਸੀਂ ਇੰਗਲੈਂਡ ਦੇ ਰਾਇਲ ਬੰਦੇ ਆ। ਅਸਲੀ ਰਾਇਲਟੀ, ਅਸਲੀ ਜਿਹੜਾ ਅਮੀਰੀ ਆ, ਉਹ ਮੈਂ ਇੱਥੇ ਦੇਖੀ ਹੈ। ਇਹਨਾਂ ਦੇ ਤਾਂ ਘੋੜੇ ਆ ਨਾ, ਜਿਹੜੇ ਘੋੜਿਆਂ ਦੇ ਗਲਾਂ 'ਚ ਵੀ ਮੋਤੀਆਂ ਦੇ ਹਾਰ ਪਾਏ ਹੋਏ ਹੈ, ਤੇ ਘੋੜਿਆਂ ਦੇ ਗਲਾਂ 'ਚ ਵੀ ਸੋਨੇ ਦੇ ਹਾਰ ਪਾਏ ਹੋਏ ਆ। ਇੱਥੇ ਤਾਂ ਜਿਹੜੇ ਆਮ ਲੋਕ ਹੈ ਨਾ, ਆਮ ਫੌਜੀਆਂ ਨੇ ਵੀ ਸਿਲਕ ਦੇ ਕੱਪੜੇ ਪਾਏ ਹੋਏ ਆ, ਤੇ ਗਲਿਆਂ 'ਚ ਮਹਿੰਗੇ ਹਾਰ ਆਮ ਸਧਾਰਨ ਫੌਜੀਆਂ ਦੇ ਵੀ ਪਾਏ ਹੋਏ ਆ। ਤੇ ਇਹ ਤਾਂ ਲੋਕ ਸਾਡੇ ਤੋਂ ਬਹੁਤ ਅੱਗੇ ਹੈ। ਸੋਚੋ ਕਿ ਜੇ ਇੱਥੇ ਗੱਦਾਰੀ ਨਾ ਹੁੰਦੀ ਪੰਜਾਬ ਦੇ ਵਿੱਚ ਉਸ ਸਮੇਂ, ਜਿਹੜੇ ਡੋਗਰੇ ਜਾਂ ਹੋਰ ਇਹੋ ਜਿਹੇ ਗੱਦਾਰ ਸੀ, ਉਹ ਨਾ ਹੁੰਦੇ, ਤਾਂ ਪੰਜਾਬ ਹੁਣ ਨੂੰ ਦੁਨੀਆ ਦਾ ਬਹੁਤ ਵੱਡਾ ਮੁਲਕ ਹੋਣਾ ਸੀ। ਮੈਨੂੰ ਦੇਸ਼ ਹੀ ਸਮਝਦਾ, ਬਹੁਤ ਵੱਡਾ ਮੁਲਕ ਹੋਣਾ, ਬਹੁਤ ਵੱਡਾ ਮੁਲਕ ਹੈ ਇਹ ਜੀ। ਗੁਰਪ੍ਰੀਤ ਜੀ, ਇੱਕ ਤੁਸੀਂ ਪੰਜਾਬ ਦੀ ਗੱਲ ਕਰਦੇ ਜੀ, ਪੰਜਾਬੀ ਸੱਭਿਆਚਾਰ ਬਾਰੇ ਇੱਕ ਸਵਾਲ ਮੇਰੇ ਮਨ ਸੀ, ਮੈਂ ਸੋਚਿਆ ਸੀ ਤੁਹਾਨੂੰ ਪੁੱਛਾਂਗਾ। ਅਸੀਂ ਬਾਬਾ ਫਰੀਦ ਤੋਂ ਪੰਜਾਬੀ ਸ਼ਾਇਰੀ ਸ਼ੁਰੂ ਹੁੰਦੀ ਹੈ, ਬਹੁਤ ਸੋਹਣੇ ਢੰਗ ਨਾਲ ਸੂਫੀ ਸਣੋ। ਉਹਦੇ ਤੋਂ ਬਾਅਦ ਜਿਵੇਂ ਦਮੂਦਰ ਆ ਗਿਆ, ਸ਼ਾਹ ਹੁਸੈਨ ਹੁੰਦੇ ਨੇ, ਦਮੂਦਰ ਆਉਂਦਾ ਵੇ, ਹੋਰ ਲੋਕ ਹੁੰਦੇ ਨੇ। ਹੁਣ ਸ਼ਾਇਰੀ ਜਿਹੜੀ ਸਾਡੀ ਆ, ਉਹਦੇ ਵਿੱਚ ਤੁਸੀਂ ਦੇਖੋ ਹਥਿਆਰ ਵਾ, ਉਹ ਜੱਟਾਂ ਦੀਆਂ ਗੱਲਾਂ ਵਾ, ਵਾਹ ਵਾਹ ਬੱਲੇ ਬੱਲੇ। ਤੇ ਤੁਸੀਂ ਵੀ ਤਖਲੀਕਕਾਰ ਜੇ, ਤੁਸੀਂ ਜੱਟਾਂ ਨੂੰ ਫਹਿ ਲੀਂਦਾ ਵਿਖਾਉਂਦੇ ਜੇ। ਲਿਖਣ ਵਾਲੇ, ਗਾਣੇ ਲਿਖਣ ਵਾਲੇ ਜਿਹੜੇ ਆ, ਉਹ ਜੱਟਾਂ ਨੂੰ ਕਿੱਥੇ ਪੜਾਈ ਖਲੋਤੀ। ਇਹ ਫਰਕ ਕਿਉਂ ਹੈ ਇਹਨਾਂ, ਕੀ ਵਜ੍ਹਾ ਹੈ ਇਹਦੀ? ਅਸਲ ਰਿਐਲਿਟੀ ਤੁਸੀਂ ਤੁਹਾਡੇ ਕੋਲ ਸੁਣਾ ਦਿਓ। ਅਸੀਂ, ਜਿਵੇਂ ਮੇਰਾ ਸੰਬੰਧ ਰਿਹਾ ਜੋ ਲਿਟਰੇਚਰ ਨਾਲ ਸ਼ੁਰੂ ਤੋਂ ਰਿਹਾ, ਤੇ ਜਾਂ ਕਹਿ ਲਓ ਵੀ ਮੈਂ ਪੋਲੀਟੀਕਲੀ ਪੜ੍ਹਦਾ ਰਿਹਾ, ਹਿਸਟੋਰੀਕਲੀ ਪੜ੍ਹਦਾ ਰਿਹਾ ਸਾਨੂੰ ਆਪਣੇ ਸੱਭਿਆਚਾਰ ਨੂੰ, ਤਾਂ ਆਪਾਂ ਨੂੰ ਅਸਲੀਅਤ ਪਤਾ ਹੈ ਕਿ ਅਸਲੀਅਤ ਅਸਲ ਦੇ ਵਿੱਚ ਕੀ ਹੈ। ਠੀਕ ਹੈ, ਜੱਟ ਦੀ ਬੁਰੀ ਹਾਲਤ ਹੈ, ਸਾਡੇ ਮਜ਼ਦੂਰਾਂ ਦੀ ਬੜੀ ਬੁਰੀ ਹਾਲਤ ਹੈ,
ਕਰਜ਼ੇ ਲਿੱਤੇ ਹੋਏ ਉਹਨਾਂ ਨੇ, ਫਾਹੇ ਲੈ ਰਹੇ ਆ, ਤੇ ਉਧਰ ਵੀ ਇਹੀ ਹਾਲ ਹੋਣਾ, ਮੈਨੂੰ ਤਾਂ ਇਹ ਵੀ ਲੱਗਦਾ ਹੀ ਆ, ਹਨਾ, ਦੀਂਦਾ ਹੀ ਆ। ਤੇ ਪਰ ਜਿਹੜੇ ਇਹ ਗਾਇਕ ਹੈ ਬਹੁਤ ਸਾਰੇ, ਮੈਂ ਸਾਰੇ ਨਹੀਂ ਕਹੂੰਗਾ, ਕਾਫੀ ਸਾਰੇ ਵਿੱਚੋਂ ਉਹਨਾਂ ਨੇ ਆਪਣਾ ਬਿਜ਼ਨਸ ਚਲਾਉਣਾ ਹੈ, ਉਹਨਾਂ ਲਈ ਨਾ ਇਹ ਬਿਜ਼ਨਸ ਹੈ, ਉਹਨਾਂ ਲਈ ਵਪਾਰ ਹੈ। ਤੇ ਉਹਨਾਂ ਨੇ ਆਮ ਜਿਹੜੇ ਬੱਚੇ ਆ ਨਾ, ਉਹਨਾਂ ਦੀ ਨਬਜ਼ ਫੜ ਲਈ ਹੋਈ ਹੈ, ਜਿਵੇਂ ਪੁਰਾਣੇ ਵੈਦ ਨਬਜ਼ ਫੜ ਲੈਂਦੇ ਸੀ, ਉਹਨਾਂ ਨੇ ਨਬਜ਼ ਫੜ ਲਈ ਹੋਈ ਹੈ ਕਿ ਇਹਨਾਂ ਨੂੰ ਕੋਈ ਪੰਜਾਬੀ ਖੂਨ ਹੈ ਉਹ ਵਾਲੇ ਮਾਰਦਾ, ਪਤਾ ਹੀ ਹੈ ਤੁਹਾਨੂੰ, એનર્ਜੀ ਬੜੀ ਹੈ। ਉਹ ਸੋਚਦੇ ਆ ਕਿ ਜਿਹੜੀ ਇਹਨਾਂ ਦੀ એનર્ਜੀ ਨੂੰ ਅਸੀਂ ਯੂਜ਼ ਕਰੀਏ, ਉਹ ਪੋਜ਼ਿਟਿਵ ਯੂਜ਼ ਨਹੀਂ ਕਰਦੇ। એનર્ਜੀ ਤਾਂ ਭਗਤ ਸਿੰਘ ਵਰਗਿਆਂ ਚ ਵੀ ਪੂਰੀ ਸੀ, ਪਰ ਅਸ਼ਫਾਕ ਉਲ ਖਾਨ, ਭਗਤ ਸਿੰਘ, ਬੜੀ ਯਾਰੀ ਸੀ ਇਹਨਾਂ ਦੀ, ਬੜੀ એનર્ਜੀ ਸੀ, ਐਨ ਨਿਕਲੀ ਫਿਰ। ਪਰ એનર્ਜੀ ਤਾਂ ਅੱਜ ਵੀ ਓਨੀ ਰਹਿਣੀ ਹੈ ਨੌਜਵਾਨਾਂ ਚ, ਪਰ ਉਹ એનર્ਜੀ ਨੂੰ ਯੂਜ਼ ਕਿਵੇਂ ਕਰਨਾ ਹੈ, ਹਨਾ, ਇੱਥੇ ਮੈਟਰ ਕਰਦਾ। ਨਾ ਤਾਂ ਸਾਡੀ ਸਰਕਾਰ ਸੀਰੀਅਸ ਹੈ ਤੇ ਨਾ ਸਾਡੇ ਗਾਇਕ ਸੀਰੀਅਸ ਹੈ। ਉਹ ਗਾਇਕ ਕੀ ਕਰਦੇ ਆ, ਉਹਨਾਂ ਨੂੰ ਪਤਾ ਕਿ ਸਾਡੇ ਗਾਣੇ ਇਹਨਾਂ ਨੇ ਸੁਣਨੇ ਆ ਤੇ ਅਸੀਂ ਚੱਕਵਾਂ ਜਾਂ ਇਹੋ ਜਿਹਾ ਕੁਛ ਗਾਈਏ ਵੀ ਇਹਨਾਂ ਨੂੰ ਐ ਲੱਗੇ ਵੀ ਬਸ ਅਸੀਂ ਹੈ, ਜਿਹਨੂੰ ਪੰਜਾਬੀ ਚ ਕਹਿੰਦੇ ਫੁਕਰੀ ਭਰ ਦੇਣਾ, ਉਹ ਫੁਕਰੇ ਬਣਾਉਣ ਦੀ ਕੋਸ਼ਿਸ਼ ਹੈ। ਤੇ ਸਰਕਾਰ ਇਹਨਾਂ ਨੂੰ ਤਾਂ ਨਹੀਂ ਰੋਕਦੀ। ਸਰਕਾਰ ਨੂੰ ਇਹ ਲੱਗਦਾ ਕਿ ਯਾਰ ਜੇ ਇਹ ਨੌਜਵਾਨ, ਇਹ ਜਿਹੜੇ ਜਵਾਨ ਹੈ, ਇਹ ਜਾਗ ਗਏ ਨਾ ਤੇ ਇਹਨਾਂ ਨੇ ਸਾਡੀ ਧੌਣ ਨੂੰ ਹੱਥ ਪਾ ਲੈਣਾ ਵੀ ਸਾਨੂੰ ਭਾਈ ਨੌਕਰੀਆਂ ਦਿਓ, ਹੈ ਅਸੀਂ ਬੇਰੁਜ਼ਗਾਰ ਹੈ, ਸਾਨੂੰ ਨੌਕਰੀਆਂ ਦਿਓ, ਤੇ ਸਾਡੇ ਲਈ ਔਖਾ ਹੋ ਜਾਣਾ ਫਿਰ। ਤੇ ਇਸ ਕਰਕੇ ਉਹ ਕਹਿੰਦੇ ਵੀ ਇਹਨਾਂ ਨੂੰ ਇੱਧਰ ਲੱਗੇ ਰਹਿਣ ਦਿਓ, ਠੀਕ ਹੈ, ਇਹਨਾਂ ਨੂੰ ਗਾਇਕਾਂ ਚ ਲੱਗੇ ਰਹਿਣ ਦਿਓ, ਇਹਨਾਂ ਨੂੰ ਗਾਣਿਆਂ ਚ, ਰਫਲਾਂ ਚ ਲੱਗੇ ਰਹਿਣ ਦਿਓ, ਇਹਨਾਂ ਨੂੰ ਲੜਾਈਆਂ ਚ ਲੱਗੇ ਰਹਿਣ ਦਿਓ, ਆਪਾਂ ਸ਼ਾਂਤ ਰਹੋ। ਇਸ ਕਰਕੇ ਹੈ ਮੇਰੇ ਮੁਤਾਬਕ। ਸਹੀ, ਇਹ ਬੜੀ ਤੁਸੀਂ ਨੇ ਸੋਹਣੀ ਗੱਲ ਕੀਤੀ ਹੈ ਕਿ ਸਰਕਾਰ ਵੀ ਇਹ ਚਾਹੁੰਦੀ ਹੈ ਕਿ ਠੀਕ ਹੈ ਇਹੋ ਜਿਹੇ ਗਾਣਿਆਂ ਨੂੰ ਪ੍ਰਮੋਟ ਕਰੋ ਤਾਂ ਕਿ ਆਪੇ ਰੁੱਝੇ ਰਹਿਣ, ਇੱਕ ਤਰੀਕੇ ਦਾ ਨਸ਼ਾ ਦਿਓ ਇਹਨਾਂ ਨੂੰ, ਇਹਨਾਂ ਚੀਜ਼ਾਂ ਦਾ ਕੋਈ ਇਸੇ ਚੀਜ਼ ਚਲਾਉਣ ਵੀ ਅਸੀਂ ਬੜੇ, ਹਾਲਾਂਕਿ ਸਾਡੇ ਸੱਭਿਆਚਾਰ ਨਾਲ ਇਸ ਤਰ੍ਹਾਂ ਦਾ ਕੋਈ, ਹਾਲਾਂਕਿ ਅਸੀਂ ਜਿਹੜੇ ਪੰਜਾਬੀ ਆ ਉਹ ਬਹਾਦਰ ਜ਼ਰੂਰ ਹਾਂ, ਲੇਕਿਨ ਅਸੀਂ ਇੱਕ ਬੜੇ ਅਣਖ ਵਾਲੇ ਹਾਂ, ਬੜੇ ਇਸ ਤਰ੍ਹਾਂ ਈਗੋ ਵਾਲੇ ਹਾਂ, ਅਸੀਂ ਬੜੇ ਅਨਾਪ ਜਾਣਦੇ ਹਾਂ ਅਸੀਂ ਸਾਡਾ ਮੁਕਾਮ ਕੀ ਹੈ। ਅੱਛਾ ਗੁਰਪ੍ਰੀਤ ਜੀ, ਸਾਡੇ ਜਿਹੜੇ ਹੀਰੋ ਹੈ ਨਾ, ਉਹ ਦੁੱਲਾ ਭੱਟੀ ਹੈ, ਸਾਡੇ ਹੀਰੋ ਗੁਰੂ ਸਾਹਿਬ ਨੇ, ਠੀਕ ਹੈ, ਸਾਡੇ ਹੀਰੋ ਜੱਗੇ ਡਾਕੂ ਵਰਗੇ ਹੈਗੇ ਆ, ਡਾਕੂ ਰਹੇ ਆ ਉਹ, ਨੋ ਡਾਊਟ, ਪਰ ਉਹ ਜਿਹੜੇ ਹੈ ਨਾ ਦੁੱਲੇ ਵਰਗੇ, ਉਹ ਅਣਖ ਵਾਲੇ ਲੋਕ ਸੀ, ਉਹਨਾਂ ਨੇ ਸਰਕਾਰਾਂ ਨਾਲ ਮੱਥਾ ਲਾਇਆ, ਗਰੀਬ ਰੋਬਿਨ ਹੁੱਡ ਸੀ ਉਹ, ਵੀ ਗਰੀਬਾਂ ਦੇ ਵਿੱਚ ਵੰਡਿਆ ਔਰ ਡਾਢਿਆਂ ਨੂੰ ਧੌਣੋਂ ਫੜਿਆ, ਠੀਕ ਹੈ। ਇਹ ਉਲਟਾ ਕਰੀ ਜਾਂਦੇ ਆ, ਗਰੀਬਾਂ ਦੇ ਰੋਮ ਮਾਰ ਰਿਹਾ ਹੈ, ਹਨਾ। ਚਲੋ ਹਾਂਜੀ। ਅੱਛਾ, ਨਹੀਂ ਬੜੀ ਸੋਹਣੀ ਤੁਸੀਂ ਗੱਲ ਕੀਤੀ ਆ। ਇਹ ਤੁਸੀਂ, ਮੈਂ ਤੁਹਾਡੀ ਤਸਵੀਰ ਇੱਕ ਦੇਖੀ ਆ, ਮਸਜਿਦ ਬਣਾਈ ਆ, ਉੱਤੇ ਇੱਕ ਮੁਸਲਮਾਨ ਭਾਈ ਖਲੋਤੇ ਆ, ਥੱਲੇ ਉਹ ਇੱਕ ਸਿੱਖ ਭਾਈ ਖਲੋਤੇ ਜਾਂ ਕਿਸੇ ਹੋਰ ਮਜ਼ਹਬ ਦੇ ਖਲੋਤੇ ਆ ਉਹ ਭਾਈ, ਤੇ ਤੁਸੀਂ ਨੇ ਮੁਸਲਮਾਨ ਨੂੰ ਉੱਤੇ ਬਣਾਇਆ, ਮਸਜਿਦ ਵੀ ਤੁਸੀਂ ਉੱਤੇ ਬਣਾਈ, ਇਹ ਥੋੜਾ ਬੜਾ ਵੱਡਾ ਭੰਨ ਹੈ। ਇਹ ਅਸਲ ਦੇ ਵਿੱਚ ਬਾਬਾ ਨਜਮੀ ਹੁਣਾਂ ਨਾਲ ਨਾ ਮੇਰਾ ਬਹੁਤ ਪਿਆਰ ਹੈ ਜੀ। ਮੈਂ ਉਧਰਲੇ ਬੜੇ ਸਾਬਰ ਅਲੀ ਸਾਬਰ ਹੁਣਾਂ ਨੂੰ ਸੁਣਦਾ, ਬਾਬਾ ਨਜਮੀ ਹੁਣਾਂ ਨੂੰ ਸੁਣਦਾ, ਤਜੰਮਲ ਹੁਣਾਂ ਨੂੰ ਸੁਣਦਾ, ਠੀਕ ਹੈ, ਤੇ ਤਾਹਿਰ ਅਸਰਾਂ ਨੂੰ ਸੁਣਦਾ। ਬਾਬਾ ਨਜਮੀ ਹੁਣਾਂ ਨੂੰ ਮੈਂ ਕੈਨੇਡਾ ਮਿਲਿਆ ਵੀ ਤੇ ਬੜਾ ਪਿਆਰ ਦਿੱਤਾ ਉਹਨਾਂ ਨੇ। ਤੇ ਉਹਨਾਂ ਦੀ ਇੱਕ ਜਿਹੜੀ ਕਵਿਤਾ ਨਾ ਕਿ ਜਿਹੜਾ ਤੂੰ ਕਿਉਂ ਤੋੜੇ ਮਸਜਿਦ ਮੇੜੀ, ਮੈਂ ਕਿਉਂ ਤੋੜਾ ਮੰਤਰ ਨੂੰ, ਆ ਜਾ ਦੋਵੇਂ ਬਹਿ ਕੇ ਪੜ੍ਹੀ ਇੱਕ ਦੂਜੇ ਦੇ ਅੰਦਰ ਨੂੰ। ਹੁਣ ਮੇਰੀ ਵੀ ਇੱਛਾ ਕਿ ਮੈਂ ਆਵਾਂ, ਤੇ ਮੈਨੂੰ ਇਹ ਲੱਗਦਾ ਹੈ ਕਿ ਉਧਰਲੇ ਸਾਰੇ ਭਰਾ ਨਾ ਮੈਨੂੰ ਐ ਬਾਹਾਂ ਖੋਲ ਕੇ ਖੜੇ ਆ ਰਹੇ। ਬਿਲਕੁਲ ਇਸੇ ਤਰ੍ਹਾਂ ਹੀ ਹੈ ਜੀ। ਤੇ ਇਸੇ ਲਈ ਮੈਂ ਉੱਪਰ ਉਹ ਬਣਾਇਆ ਕਿ ਇੱਕ ਤੁਹਾਡੇ ਵਰਗੀ ਦੇਖਣ ਨੂੰ ਸ਼ਖਸੀਅਤ ਲੱਗਦੀ ਆ, ਉਹ ਥੋੜਾ ਜਿਹਾ ਬਜ਼ੁਰਗ ਨੇ, ਪਰ ਤੁਹਾਡੇ ਵਰਗੇ ਮਤਲਬ ਲੁੱਕ ਤੁਹਾਡੇ ਵਰਗੀ ਆਈ ਹੈ, ਤੇ ਉਹ ਹੱਥ ਖੋਲ ਕੇ ਖੜੇ ਆ ਵੀ ਆ ਜਾਓ ਯਾਰ ਜੱਫੀ ਪਾਓ। ਤੇ ਵਿੱਚ ਤਾਰ ਨਾ, ਜਿਹੜੀ ਤਾਰ ਵਿੱਚ, ਉਹ ਥੋੜੀ ਪਰੇਸ਼ਾਨ ਕਰ ਰਹੀ ਹੈ ਕਿ ਯਾਰ ਆ ਤੇ ਜਾਈਏ, ਸਾਡਾ ਵੀ ਜੀ ਕਰਦਾ, ਪਰ ਆ ਜਿਹੜਾ ਗੋਲ ਗੋਲ ਜੀ ਤਾਰ ਵਿੱਚ ਲੱਗੀ ਹੈ ਨਾ, ਬੜਾ ਪਰੇਸ਼ਾਨ ਕਰਦੀ ਹੈ। ਜਿਵੇਂ ਖੁੱਲਿਆ ਨਾ ਇੱਥੋਂ ਕਰਤਾਰਪੁਰ ਸਾਹਿਬ ਵਾਲਾ ਲਾਂਘਾ, ਮੇਰਾ ਜੀ ਕਰਦਾ ਵੀ ਪੂਰੀ ਖੁੱਲ ਹੋ ਜੇ ਇੱਕ ਦਿਨ, ਅਸੀਂ ਆ ਜਾ ਸਕੀਏ, ਉਧਰੋਂ ਲੋਕ ਜਿਹੜੇ ਜਿਨ੍ਹਾਂ ਦੀਆਂ ਇੱਥੇ ਪਿੰਡ ਰਹਿ ਗਏ ਉਹ ਦੇਖ ਸਕਣ, ਇੱਧਰੋਂ ਉੱਧਰ ਜਾ ਸਕਣ, ਹਨਾ, ਲਾਹੌਰ ਦੇਖਣਾ, ਕਸੂਰ ਦੇਖਣਾ। ਬਹੁਤ ਸੋਹਣਾ ਜੀ, ਇਹ ਹੋਣਾ ਚਾਹੀਦਾ, ਦਰਵਾਜ਼ੇ ਹੋਣੇ ਚਾਹੀਦੇ ਆ, ਬੂਹੇ ਹੋਣੇ ਚਾਹੀਦੇ ਆ। ਇਹ ਸਰਹੱਦਾਂ ਭਾਵੇਂ ਕਾਇਮ ਰਹਿਣ, ਕਿਆਮਤ ਤੱਕ ਕਾਇਮ ਰਹਿਣ, ਕਿਉਂਕਿ ਆਪਾਂ ਸਰਹੱਦਾਂ ਲਈ ਤਾਂ ਬੜੇ ਖੱਜਲ ਹੋਏ ਆ। ਕਿੰਨੀਆਂ ਕੁਰਬਾਨੀਆਂ ਪੰਜਾਬ ਨੇ ਤੇ ਕੁਰਬਾਨੀਆਂ ਦਿੱਤੀਆਂ ਨੇ, ਅੱਲਾ ਇਹਨਾਂ ਨੂੰ ਸਲਾਮਤੀ ਦੇ।
ਬਾਬਾ ਕਾਇਦ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਸਾਨੂੰ ਮੁਲਕ ਦੇ ਗਏ। ਲੇਕਿਨ ਇਹਦਾ ਮਤਲਬ ਇਹ ਨਹੀਂ ਦਿਲੇ ਸ਼ਰਧਾ ਬਣਾ ਲਓ, ਉਹ ਸੁਣ ਤੁਸੀਂ ਤਾਂ ਆਰਟਿਸਟ ਜੇ, ਤੁਸੀਂ ਸ਼ਰਧਾ ਤਾਂ ਵੈਸੇ ਹੀ ਉੱਚੇ ਜੇ। ਬਾਬਾ ਨਜਮੀ ਜੀ ਸਾਡੇ ਡਾਕਟਰ ਅਲਾਮਾ ਮੁਹੰਮਦ ਇਕਬਾਲ ਨੇ ਪੰਜਾਬੀ ਦੇ ਬਹੁਤ ਬੜੇ ਮੇਰੇ ਨਾਲ ਵੀ ਬੜਾ ਪਿਆਰ ਕਰਦੇ ਨੇ, ਬੜੀ ਮਿਹਰਬਾਨੀ ਕਰਦੇ ਨੇ। ਮੈਂ ਇੱਕ ਚੀਜ਼ ਤੁਹਾਡੇ ਨਾਲ ਇੱਕ ਗੱਲ ਇਹ ਵੀ ਕਰਾਂਗਾ ਕਿ ਤੁਸੀਂ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਹੁਣ ਕਰਤਾਰਪੁਰ ਦਾ ਲੰਘਾ ਖੁੱਲਿਆ, ਆਵਾਜਾਈ ਸ਼ੁਰੂ ਹੋਈ ਆ, ਮੁਹੱਬਤਾਂ ਵਧੀਆਂ ਪੰਜਾਬੀਆਂ ਦੇ ਆਪਸ ਦੇ ਵਿੱਚ, ਤੁਸੀਂ ਕੀ ਸਮਝਦੇ ਹੋ ਕਿ ਇਸ ਤਰ੍ਹਾਂ ਮੁਹੱਬਤਾਂ ਵਧਣ ਨਾਲ, ਇਸ ਤਰੀਕੇ ਨੇੜੇ ਆਉਣ ਨਾਲ ਦੋਵਾਂ ਪੰਜਾਬਾਂ ਨੂੰ ਹੋਰ ਨੇੜੇ ਲਿਆਇਆ ਜਾ ਸਕਦਾ ਹੈ? ਹੋਰ ਇਸ ਤਰ੍ਹਾਂ ਦੇ ਕੀ ਇਕਦਾਮਾਤ ਹੋਣੇ ਚਾਹੀਦੇ ਨੇ ਦੋਵਾਂ ਸਰਕਾਰਾਂ ਵੱਲੋਂ? ਵੀ ਤੁਸੀਂ ਕੁਝ ਕਹੋਗੇ ਇਸ ਬਾਰੇ ਵੀ ਕਿ ਵੀਜ਼ਾ ਆਸਾਨੀ ਕੀਤੀ ਜਾਏ ਜਾਂ ਕੀ ਕੀਤਾ ਜਾਏ, ਤਾਂ ਕਿ ਤੁਸੀਂ ਜਿਵੇਂ ਦੱਸ ਰਹੇ ਹੋ ਕਿ ਲੋਕ ਪਿੰਡ ਦੇਖ ਸਕਣ ਆਪਣੇ ਆ ਕੇ? ਬੜੇ ਲੋਕ ਨੇ ਜਿਹੜੇ ਉਧਰੋਂ ਆਏ ਨੇ, ਸਾਡੇ ਪਿੰਡ 'ਚ ਬੜੇ ਨੇ, ਮਲੇਰਕੋਟਲੇ ਤੋਂ ਲੋਕ ਆਏ ਨੇ, ਉਹ ਜਾਣਾ ਚਾਹੁੰਦੇ ਨੇ, ਆਪਣੇ ਉਠੇਰੀਆਂ ਵੇਖਣਾ ਚਾਹੁੰਦੇ ਨੇ ਬਜ਼ੁਰਗਾਂ ਦੀਆਂ। ਕੀ ਸੁਝਾਅ ਦਿਓਗੇ ਤੁਸੀਂ? ਹਾਂਜੀ, ਇਹ ਨਾ ਕਲਚਰਲ ਫਰੰਟ ਸਭ ਤੋਂ ਪਹਿਲਾਂ ਤਾਂ ਚੱਲਣੇ ਚਾਹੀਦੇ ਆ। ਕਲਚਰਲ ਫਰੰਟ ਇਸ ਤਰ੍ਹਾਂ ਚੱਲਣੇ ਚਾਹੀਦੇ ਆ ਕਿ ਉਧਰਲੇ ਗਾਇਕ, ਉਧਰਲੇ ਸ਼ਾਇਰ, ਹਨਾ, ਉਧਰਲੇ ਚਿੱਤਰਕਾਰ ਇੱਧਰ ਆ ਸਕਣ ਤੇ ਇੱਧਰਲੇ ਸਾਰੇ ਉਧਰ ਜਾ ਸਕਣ। ਸਭ ਤੋਂ ਪਹਿਲਾਂ ਤਾਂ ਨੰਬਰ 2, ਜਿਹੜੇ ਧਾਰਮਿਕ ਸਥਾਨ ਹੈ ਉਹਨਾਂ ਲਈ ਪੂਰੀ ਖੁੱਲ ਮਿਲਣੀ ਚਾਹੀਦੀ ਹੈ। ਜਿਵੇਂ ਨਨਕਾਣਾ ਸਾਹਿਬ ਲਈ ਬਿਲਕੁਲ ਸਿੱਧਾ ਕੋਰੀਡੋਰ ਬਣਨਾ ਚਾਹੀਦਾ ਤੇ ਉਧਰੋਂ ਵੀ ਇੱਧਰ ਆਉਣ ਲਈ ਪੂਰੇ ਖੁੱਲੇ ਮਤਲਬ ਵੀਜ਼ੇ ਸਪੈਸ਼ਲੀ ਉਹ ਮਿਲਣੇ ਚਾਹੀਦੇ। ਕਲਚਰਲ ਡੈਲੀਗੇਸ਼ਨਸ ਨੂੰ ਤੇ ਰਿਲੀਜੀਅਸ ਡੈਲੀਗੇਸ਼ਨਸ ਨੂੰ, ਇਹ ਪਹਿਲਾ ਨੰਬਰ 1 ਤੇ। ਨੰਬਰ 2 ਤੇ ਫਿਰ ਆਮ ਲੋਕ ਜਿਹੜੇ ਆਪਣੇ ਰਹਿ ਗਏ ਇੱਧਰ ਪਿੰਡ ਤੇ ਉਧਰੋਂ ਇੱਧਰ ਰਹਿ ਗਏ, ਉਹਨਾਂ ਦੀ ਨਿਸ਼ਾਨਦੇਹੀ ਕਰਕੇ ਨਾ ਉਹਨਾਂ ਨੂੰ ਖਾਸ ਸਹੂਲਤ ਮਿਲਣੀ ਚਾਹੀਦੀ ਹੈ ਮੇਰੇ ਹਿਸਾਬ ਨਾਲ। ਕਿ ਉਹਨਾਂ ਨੂੰ, ਜਿਵੇਂ ਸਾਡਾ ਕੈਨੇਡਾ ਦਾ, ਜਿਵੇਂ ਮੇਰਾ ਮਲਟੀਪਲ ਵੀਜ਼ਾ ਲੱਗਿਆ ਹੋਇਆ 10 ਸਾਲ ਦਾ, ਮੈਂ ਐਂਟਰੀ ਲੈਣੀ ਹੁੰਦੀ ਹੈ ਸਿਰਫ। ਕੋਈ ਇਹੋ ਜਿਹਾ ਕੰਮ ਕੀਤਾ ਜਾ ਸਕਦਾ ਕਿ ਜਿਵੇਂ ਬਠਿੰਡੇ ਤੋਂ ਨਾ, ਮੈਨੂੰ ਕੋਈ ਨੈਟ ਤੇ ਹੀ ਸਾਡਾ ਇੱਕ ਗਰੁੱਪ ਬਣਿਆ ਹੋਇਆ ਫੇਸਬੁੱਕ ਤੇ, ਇੰਡੀਆ ਪਾਕਿਸਤਾਨ ਹੈਰੀਟੇਜ ਗਰੁੱਪ। ਉਸ ਹੈਰੀਟੇਜ ਗਰੁੱਪ ਦੇ ਵਿੱਚ ਕਿਸੇ ਨੇ ਪਾਇਆ ਤਸਵੀਰ ਬਠਿੰਡੇ ਦੀ, ਬਠਿੰਡੇ ਵਾਲੇ ਬੰਦੇ ਨੇ ਪਾਤੀ, ਤੇ ਉਧਰੋਂ ਪਾਕਿਸਤਾਨ ਤੋਂ ਕਿਸੇ ਨੇ ਪਾਇਆ ਵੀ ਮੇਰੇ ਵੱਡੇ ਇੱਥੋਂ ਬਠਿੰਡੇ ਤੋਂ ਗਏ ਉੱਠ ਕੇ, ਹਾਜੀ ਰਤਨ ਸਾਡਾ ਮੁਹੱਲਾ ਸੀਗਾ। ਤੇ ਉਹ ਹੁਣ ਮੇਰਾ ਜੀ ਕਰਦਾ ਕਿ ਉਹ ਜਿਹੜਾ ਮੁੰਡਾ ਹੈ ਜਿਹਦੇ ਮਾਂ-ਪਿਓ ਇੱਥੋਂ ਗਏ ਉੱਠ ਕੇ, ਉਹਨਾਂ ਨੂੰ ਜਿਵੇਂ 10 ਸਾਲ ਦਾ ਜਾਂ 5 ਸਾਲ ਦਾ ਜਾਂ 2 ਸਾਲ ਦਾ, ਕਿੰਨੇ ਦੇਰ ਦਾ ਹੀ ਮਲਟੀਪਲ ਐਂਟਰੀ ਵੀਜ਼ਾ ਮਿਲ ਜੇ ਤੇ ਉਹ ਆ ਸਕੇ। ਤੇ ਆ ਕੇ ਭਾਵੇਂ ਐਂਟਰੀ 10 ਦਿਨ ਦੀ ਕਰ ਦੋ, ਤੁਸੀਂ ਨਾ ਬਾਹਲੀ ਦਿਓ ਵੀ 10 ਦਿਨ ਭਾਈ ਤੈਨੂੰ ਵਾਪਸ ਜਾਣਾ ਪੈਣਾ 10 ਦਿਨ ਬਾਅਦ, ਪਰ ਉਹ ਆ ਸਕੇ ਵਾਰ-ਵਾਰ। ਉਹਨੂੰ ਸਪੈਸ਼ਲ ਹਰ ਵਾਰੀ ਉਹਨੀ ਖੱਜਲ ਖਵਾਰੀ ਨਾ ਹੋਵੇ। ਉਹਨੂੰ 10 ਸਾਲ ਦਾ 5 ਸਾਲ ਦਾ ਵੀਜ਼ਾ ਲਾ ਦੋ ਵੀ ਤੈਨੂੰ 5 ਸਾਲ ਦਾ ਵੀਜ਼ਾ ਦਿੱਤਾ, ਤੂੰ ਹਰ ਸਾਲ 'ਚ 2 ਵਾਰ 10-10 ਦਿਨ ਲਈ ਆ ਸਕਦਾ, ਤੈਨੂੰ ਖੁੱਲੀ ਛੂਟ ਹੈ, ਹਨਾ। ਐਂ ਕਰ ਦੋ। ਹੁਣ ਮੈਂ ਅਪਲਾਈ ਕੀਤਾ ਸੀ ਅਸੀਂ ਵੀਜ਼ਾ, 5-6 ਸ਼ਾਇਰਾਂ ਦਾ ਵੀਜ਼ਾ ਅਪਲਾਈ ਕੀਤਾ ਸੀਗਾ। ਵੀਜ਼ਾ ਕੀ ਮਤਲਬ ਪੇਪਰ ਭੇਜੇ ਸੀਗੇ ਬਣਾ ਕੇ ਇੱਧਰੋਂ। ਸਰਕਾਰ ਨੇ ਇੱਧਰਲੀ ਨੇ ਸਾਡੀ ਨੇ ਵੀਜ਼ਾ ਨਹੀਂ ਦਿੱਤਾ ਉਹਨਾਂ ਨੂੰ, ਹਨਾ। ਤੇ ਜੇ ਦਿੰਦੇ ਵੀ ਹੈ ਤਾਂ ਜਿੱਦਣ ਪ੍ਰੋਗਰਾਮ ਹੁੰਦਾ ਉਦੋਂ 2-3 ਦਿਨ ਪਹਿਲਾਂ ਅਗਲੇ ਨੂੰ ਦੱਸ ਦਿੰਦੇ ਆ ਭਾਈ ਤੁਹਾਨੂੰ ਵੀਜ਼ਾ ਦਿੱਤਾ। ਤੇ ਉਹ ਫਿਰ ਬੜੀ ਇੱਧਰੋਂ ਵੀ ਜਿਹੜੇ ਬੰਦੇ ਉੱਧਰ ਜਾਂਦੇ ਆ ਬੜੀ ਸਾਰਿਆਂ ਤੇ ਨਾ ਨਿਗਾਹ ਰੱਖਦੇ ਆ ਵੀ ਜਿਵੇਂ ਚੋਰ ਡਾਕੂ ਹੀ ਫਿਰਦੇ ਹੋਣ। ਉਹ ਭਾਈ ਸਾਡੀਆਂ ਤਾਂ ਜੜ੍ਹਾਂ ਜੁੜੀਆਂ, ਅਸੀਂ ਕੋਈ ਇੱਕ ਦੂਜੇ ਨੂੰ ਤਾਂ ਪਿਆਰ ਹੀ ਜੱਫੀ ਪਾਉਣ ਚੱਲੇ ਆ ਇੱਕ ਦੂਜੇ ਨੂੰ। ਅਸੀਂ ਤਾਂ ਯਾਰ ਉਹ ਜੀ ਜਿਹੜੀ ਪਿਆਰ ਦੀ ਗੱਲ ਆ, ਪੰਜਾਬੀਆਂ ਦੇ ਦਿਲ ਲੱਗੇ, ਜਿਵੇਂ ਕਿ ਪੰਜਾਬੀਆਂ ਨਾਲ ਧੜਕਦੇ ਆ। ਸਾਡੇ ਬਜ਼ੁਰਗ ਆ ਜੀ, ਇੱਕ ਮੈਂ ਕਿਉਂਕਿ ਖਾਨਕਾਹ ਨਾਲ ਜੁੜਿਆ ਵਾਂ, ਸੂਫੀਵਾਦ ਨਾਲ ਜੁੜਿਆ ਵਾਂ ਮੈਂ। ਸਾਡੇ ਬਜ਼ੁਰਗ ਨੇ ਇੱਥੇ ਫਤਿਹਗੜ੍ਹ ਸਾਹਿਬ, ਉਹਨਾਂ ਦਾ ਮੇਰੇ ਬਜ਼ੁਰਗ ਮੇਰੇ ਨਾਨਾ ਜੀ ਬੜੀ ਦਫਾ ਗਏ ਨੇ। ਇਹ ਸੀਨਰੀ ਤੁਹਾਨੂੰ ਨਜ਼ਰ ਆ ਰਹੀ ਹੈ ਕਿ ਫਤਿਹਗੜ੍ਹ ਸਾਹਿਬ ਕਾਲਜ ਚੀਫ ਗੈਸਟ ਸਨ, ਉਹ ਮੰਤਰੀ ਸਨ ਐਜੂਕੇਸ਼ਨ ਦੇ। ਉਹਨਾਂ ਨੇ ਬੜੇ ਸਿਆਸਤ ਵਿੱਚ ਰਹੇ ਨੇ ਮੇਰੇ ਬਜ਼ੁਰਗ, ਜਿਹੜੇ ਮੇਰੇ ਗ੍ਰੈਂਡਫਾਦਰ ਜਿਹੜੇ ਨੇ, ਉੱਥੋਂ ਐਜ਼ ਅ ਚੀਫ ਗੈਸਟ ਮਿਲੀ ਉਹਨਾਂ ਨੂੰ। ਅੱਛਾ, ਅਸੀਂ ਵੀ ਮੈਂ ਇਸ ਦਫਾ ਅਪਲਾਈ ਕੀਤਾ। ਇਹ ਹੁਣ ਮੈਂ ਕਾਗਜ਼ ਭੇਜੇ, ਹਿੰਦੁਸਤਾਨ ਵਾਲਿਆਂ ਨੇ ਦਰਖਾਸਤ ਖੁੱਲਣ ਨਹੀਂ ਦਿੱਤੀ, ਵੈਬਸਾਈਟ ਹੀ ਨਹੀਂ ਖੁੱਲਣ ਦਿੱਤੀ ਜਮ੍ਹਾਂ ਕਰਾ ਸਕੋ। ਬੜਾ ਦੁੱਖ ਹੋਇਆ। ਉਰਸ ਪਾ ਕੇ ਜੀ ਕੁਛ ਦਿਨਾਂ ਨੂੰ 8 ਅਕਤੂਬਰ ਨੂੰ। ਮਕਸਦ ਇਹ ਵੀ ਇਹ ਵਾਕਈ ਪਾਬੰਦੀਆਂ ਨਹੀਂ ਹੋਣੀਆਂ ਚਾਹੀਦੀਆਂ। ਮੇਰੇ ਨਾਨਾ ਜੀ ਜ਼ਰੂਰ ਜਾਂਦੇ ਰਹੇ, ਸਰਕਾਰੀ ਪੱਧਰ ਤੇ ਸਨ, ਐਜੂਕੇਸ਼ਨ ਮਿਨਿਸਟਰ ਸਨ, ਫਿਰ ਉਹ ਆਪਣੇ ਦੇ ਜੰਗਲਾਤ ਦੇ ਵਜ਼ੀਰ ਵੀ ਰਹੇ। ਕਿਆ ਤਾਂ ਫਿਰ ਉਹਨਾਂ ਨੂੰ ਤਾਂ ਆਸਾਨੀ ਸੀ, ਲੇਕਿਨ ਉਹਨਾਂ ਦੀ ਇੱਕ ਰਵਾਇਤ ਨੂੰ ਸਮਝਦਾ ਵੀ ਸਾਨੂੰ ਵੀ ਜਾਣਾ ਚਾਹੀਦਾ। ਸਾਡੇ ਉੱਥੇ ਹਜ਼ਰਤ ਮੁਜੱਦਦ ਅਲ-ਅਫਸਾਨੀ ਰੋਜ਼ਾ ਪਾ ਕੇ, ਰੋਜ਼ਾ ਸ਼ਰੀਫ ਹੈ, ਉੱਥੇ ਜਾ ਕੇ ਹਾਜ਼ਰੀ ਦੇਈਏ, ਸਲਾਮ ਕਰਕੇ ਆਈਏ। ਲੇਕਿਨ ਸਾਨੂੰ ਤਾਂ ਜੀ ਉਹ ਕਈ ਦਫਾ ਅਪਲਾਈ ਕੀਤਾ, ਨਹੀਂ ਮਿਲਦਾ। ਪਰ ਕੋਈ ਗੱਲ ਨਹੀਂ, ਚਲੋ ਅੱਲਾ ਕਰੇਗਾ ਬਿਹਤਰ ਹੋ ਜਾਏਗਾ। ਅੱਛਾ, ਇੱਕ ਸਵਾਲ, ਤੁਸੀਂ ਅਸਲ ਦੇ ਵਿੱਚ ਤੁਸੀਂ ਵਾਰਸ ਹੋ ਉਸ ਰਵਾਇਤ ਦੇ ਕਿ ਰਾਏ ਬੁਲਾਰ ਮੁਹੰਮਦ ਪੱਟੀ, ਬਾਬਾ ਗੁਰੂ ਨਾਨਕ ਜੀ ਦਾ ਪਿਆਰ, ਪੀਰ ਬੁੱਧੂ ਨਬੀ ਖਾਨ, ਗਨੀ ਖਾਨ ਤੇ ਗੁਰੂ ਸਾਹਿਬਾਨ ਦਾ ਪਿਆਰ। ਤੁਸੀਂ ਉਹ ਤਸਵੀਰ 'ਚ ਉਹ ਦਿਖਾਇਆ, ਮੈਨੂੰ ਬਹੁਤ ਅੱਛਾ ਲੱਗਾ ਉਹ ਤਸਵੀਰ ਦੇਖ ਕੇ। ਹਾਂਜੀ, ਜ਼ਰੂਰੀ ਨਹੀਂ
ਕਿ ਮੈਂ ਮਤਲਬ ਹੁਣ ਇੱਥੇ ਤੁਹਾਡੇ ਮੂੰਹ ਦੀ ਸਿਫਤ ਕਰਾਂ, ਮੈਨੂੰ ਬਹੁਤ ਅੱਛਾ ਲੱਗਾ ਤੁਹਾਡੀ ਤਸਵੀਰ, ਬਾਬਾ ਨਜਮੀ ਜੀ ਦਾ ਸ਼ੇਰ ਵੀ ਉੱਤੇ ਲਿਖਿਆ ਹੋਇਆ ਸੀ। ਅੱਛਾ, ਤੁਸੀਂ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਬੜੇ ਐਕਟਿਵ ਨੇ। ਸਾਰੇ ਬੰਦੇ ਤਾਰੀਫਾਂ ਕਰਨ ਵਾਲੇ ਵੀ ਨਹੀਂ ਹੁੰਦੇ, ਕੁਝ ਆਲੋਚਕ ਵੀ ਹੁੰਦੇ ਨੇ, ਆਲੋਚਕ ਵਿੱਚ ਵੀ ਅੱਗੋਂ ਫਿਰ ਇੱਕ ਨਿੰਦਿਆ ਆ ਜਾਂਦੀ ਆ, ਇੱਕ ਉਹਨੂੰ ਐਵੇਂ ਮਤਲਬ ਮੇਰਾ ਖਿਆਲ ਤਨਕੀਦ ਬਰਾਏ ਤਨਕੀਦ ਜਿਹਨੂੰ ਕਿਹਾ ਜਾਂਦਾ, ਕੁਝ ਤਨਕੀਦ ਬਰਾਏ ਇਸਲਾਹ ਹੁੰਦੀ ਆ। ਜਿਹੜੇ ਤਨਕੀਦ ਬਰਾਏ ਤਨਕੀਦ ਕਰਦੇ ਨੇ ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਤਨਕੀਦ ਬਰਾਏ ਇਸਲਾਹ ਤਾਂ ਚਲੋ ਬਹੁਤ ਬਿਹਤਰ ਹੈ ਕਿ ਠੀਕ ਹੈ ਜੀ ਅਸੀਂ ਇੱਥੋਂ ਇੰਝ ਹੋਣਾ ਚਾਹੀਦਾ, ਕਈ ਮਸ਼ਵਰਾ ਦੇ ਸਕਦਾ ਨਾ ਕੋਈ ਵੀ ਕਿਸੇ ਵੀ ਆਰਟਿਸਟ ਨੂੰ ਜਾ ਰਿਹਾ ਹੈ, ਇਸ ਬਾਰੇ ਕੁਝ ਦੱਸੋ। ਜੀ 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 ਦੇਖੋ, ਨਿੰਦਕ ਹੈ ਜਿਹੜੇ ਤੁਹਾਡੇ ਤੇ ਆਲੋਚਕ ਹੈ, ਇਹਨਾਂ ਦੋਨਾਂ 'ਚ ਫਰਕ ਹੁੰਦਾ। ਜਿਹਨੇ ਸਲਾਹ ਦੇਣੀ ਹੈ ਨਾ, ਉਹਦੀ ਤੁਹਾਨੂੰ ਭਾਸ਼ਾ ਤੋਂ, ਦੀ ਬੋਲੀ ਤੋਂ ਪਤਾ ਲੱਗ ਜਾਂਦਾ ਕਿ ਤੁਹਾਨੂੰ ਕੀ ਕਹਿਣਾ ਚਾਹੁੰਦਾ। ਉਹ ਤਾਂ ਜ਼ਿਆਦਾਤਰ ਓਪਨ ਪਲੇਟਫਾਰਮ ਤੇ ਕਹਿੰਦਾ ਵੀ, ਜੀ ਜੀ, ਉਹ ਤੁਹਾਨੂੰ ਪਰਸਨਲ ਮੈਸੇਜ ਕਰਦਾ ਵੀ ਯਾਰ ਮੈਨੂੰ ਐ ਜੇ ਲੱਗਦਾ ਵੀ ਤੂੰ ਇਸ ਤਰ੍ਹਾਂ ਕਰ ਲੈ ਨਾ ਤਾਂ ਬਿਹਤਰ ਆ, ਜਾਂ ਇਹ ਮੇਰੇ ਹਿਸਾਬ ਨਾਲ ਠੀਕ ਨਹੀਂ ਲੱਗਿਆ ਹੈ। ਤੇ ਜਿਹੜੇ ਨਿੰਦਕ ਹੈ ਉਹ ਤਾਂ ਮਤਲਬ ਖੁੱਲ ਕੇ ਪੈਂਦੇ ਆ। ਕਈ ਵਾਰ ਤਾਂ ਇਹੋ ਜਿਹਾ ਵੀ ਉਹ ਮਤਲਬ ਸਿੱਧਾ ਗਾਲਾਂ ਤੇ ਹੀ ਆਉਂਦੇ ਆ, ਠੀਕ ਹੈ, ਗਾਲਾਂ ਤੋਂ ਹੀ ਸ਼ੁਰੂ ਕਰਦੇ ਆ ਤੁਹਾਡੇ ਲਈ ਪ੍ਰਸ਼ਾਦ। ਤੇ ਮੈਂ ਤਾਂ ਤਿਆਰ ਹੀ ਹੁੰਦਾ ਵੈਸੇ, ਮੈਨੂੰ ਪਤਾ ਹੁੰਦਾ ਕਿ ਜਦੋਂ ਮੈਂ ਪੋਸਟ ਪਾਈ ਹੈ, ਜਦੋਂ ਮੈਨੂੰ ਪਤਾ ਹੁੰਦਾ ਵੀ ਜਦੋਂ ਮੈਂ ਪੋਸਟ ਪਾਈ ਹੈ ਤਾਂ 2-4 ਇਹੋ ਜਿਹੇ ਆਉਣਗੇ, ਪਰ ਮੈਨੂੰ ਪਤਾ ਹੁੰਦਾ ਕਿ ਨਾਲ 200 ਦੂਜਾ ਬੰਦਾ ਵੀ ਹੈਗਾ ਨਾਲ, ਜਿਹੜਾ ਕਿ ਮੇਰੇ ਵਾਲੇ ਪਿਛਲੇ ਪਾਸੇ ਮੇਰੇ ਖੜਾ ਹੈ, ਤੇ 2 ਸਾਹਮਣੇ ਜਿਹੜੇ ਖੜੇ ਉਹਨਾਂ ਨੂੰ ਮੈਂ ਕੀ ਦਵਾਲ ਹੈ ਫਿਰ। ਉਹ ਤਾਂ ਮੈਂ ਤਾਂ ਪਹਿਲਾਂ ਤਾਂ ਮੈਂ ਬਹਿਸ ਕਰ ਲੈਂਦਾ ਸੀ, ਤੇ ਹੁਣ ਮੈਂ ਕੀ ਕਰਦਾ ਕਿ ਜਦੋਂ ਹੀ ਮੈਨੂੰ ਦੇਖਦਾ, ਮੈਂ ਪਤਾ ਲੱਗ ਜਾਂਦਾ ਬੰਦੇ ਦਾ, ਮੈਂ ਬਲੌਕ ਕਰ ਦਿੰਦਾ ਉਹਨੂੰ ਬਲੌਕ ਕਰ ਦਿੰਦਾ। ਮੈਂ ਕਹਿੰਦਾ ਵੀ ਮੂਰਖ ਸੇ ਨਾ ਲੂਝੀਏ, ਗੁਰੂ ਨਾਨਕ ਸਾਹਿਬ ਨੇ ਵੀ ਕਿਹਾ ਵੀ ਮੂਰਖ ਬੰਦੇ ਨਾਲ ਬਹਿਸ ਕਰਨ ਦਾ ਵੀ ਫਾਇਦਾ ਨਹੀਂ। ਮੂਰਖ ਬੰਦਾ ਤੁਹਾਨੂੰ ਪਹਿਲਾਂ ਆਪਦੇ ਲੈਵਲ ਤੱਕ ਲਿਆਉਂਦਾ, ਫਿਰ ਉਸ ਮੂਰਖਤਾ ਦੇ ਐਕਸਪੀਰੀਅੰਸ ਨਾਲ ਤੁਹਾਨੂੰ ਹਰਾਉਂਦਾ। ਤਾਂ ਇਸ ਲਈ ਉਹਦੇ ਨਾਲ ਬਹਿਸ ਦੀ ਲੋੜ ਨਹੀਂ, ਉਸਦੇ ਲੈਵਲ ਤੇ ਆਉਣ ਦੀ ਲੋੜ ਹੀ ਨਹੀਂ। ਉਹਦੇ ਪਾਸੇ ਕਰੋ ਯਾਰ, ਤੁਹਾਡੇ ਕੋਲੇ ਬਹੁਤ ਕੰਮ ਕਰਨ ਨੂੰ ਪਿਆ, ਕੰਮ ਕਰੋ, ਕ੍ਰੀਏਟਿਵ ਕੰਮ ਕਰੋ, ਉਹਦੇ ਨਾਲ ਜਵਾਬ ਦਿਓ ਉਹਨਾਂ ਨੂੰ। ਜੀ ਤੁਸੀਂ ਬੜੇ ਮਹਾਨ ਆਰਟਿਸਟ ਹੋ, ਸਾਡੇ ਪੰਜਾਬੀਆਂ ਦੀ ਤੁਸੀਂ ਸ਼ਾਨ ਹੋ, ਤੇ ਯਕੀਨ ਮੰਨੋ ਕਿ ਜਦੋਂ ਅਸੀਂ ਦੇਖਦੇ ਹਾਂ ਕਿ ਸਾਨੂੰ ਜਿਹੜੇ ਮੁਗਲ ਦੌਰ ਦੇ ਮਸੱਵਰ ਨੇ ਨਾ ਜੀ, ਉਹਨਾਂ ਦੀ ਮਸੱਵਰੀ ਚੇਤੇ ਆ ਜਾਂਦੀ ਹੈ ਕਿ ਕਮਾਲ ਹੈ। ਅੱਜ ਦੇ ਦੌਰ ਵਿੱਚ ਵੀ ਇਸ ਤਰ੍ਹਾਂ ਦਾ ਕੰਮ ਹੋ ਰਿਹਾ ਹੈ, ਰੰਗਾਂ ਦੇ ਨਾਲ ਤੁਸੀਂ ਬਹੁਤ ਸੋਹਣਾ, ਬਹੁਤ ਆਪਣੇ ਖਿਆਲਾਂ ਨੂੰ ਸੋਹਣਾ ਸਾਡੇ ਸਾਹਮਣੇ ਪੇਸ਼ ਕਰਦੇ ਹੋ ਤਸਵੀਰੀ ਜ਼ਬਾਨ ਦੇ ਵਿੱਚ। ਰੱਬ ਤੁਹਾਨੂੰ ਲੰਬੀ ਹਯਾਤੀ ਦੇ। ਤੇ ਅਸੀਂ ਪ੍ਰੋਗਰਾਮ ਦੇ ਅੰਤ ਵੱਲ ਵੀ ਜਾ ਰਹੇ ਹਾਂ ਜੀ, ਤੁਹਾਡਾ ਬੜਾ ਕੀਮਤੀ ਸਮਾਂ ਅਸਾਂ ਲਿਆ ਹੈ, ਤੁਸੀਂ ਬੜੀ ਮਿਹਰਬਾਨੀ ਕੀਤੀ ਸਾਡੇ ਲਈ ਟਾਈਮ ਕੱਢਿਆ। ਇਹ ਪੁੱਛਣਾ ਚਾਹਾਂਗਾ ਕਿ ਆਖਰੀ ਸਵਾਲ ਹੈ, ਜੋ ਇਹ ਮਸੱਵਰੀ ਚਿੱਤਰਕਾਰੀ ਇਹ ਕਿੰਨੀ ਕੁ ਤੁਹਾਨੂੰ ਸ਼ਾਂਤੀ ਦਿੰਦੀ ਹੈ, ਕਿੰਨਾ ਕੁ ਸਕੂਨ ਦੇ ਦਿੰਦੀ ਹੈ ਤੁਹਾਨੂੰ? ਹਾਂਜੀ, ਬਹੁਤ। ਇਹ ਤਾਂ ਆਪਣੇ ਆਪ 'ਚ, ਜਿਵੇਂ ਇੰਗਲਿਸ਼ ਦਾ ਸ਼ਬਦ ਹੈ ਨਾ ਮੈਡੀਟੇਸ਼ਨ ਕਰਨਾ, ਹਨਾ, ਧਿਆਨ ਕਰਨਾ। ਆਪਾਂ ਕੋਈ ਸਿਮਰਨ ਕਰਦੇ ਹਾਂ ਜਾਂ ਅਸੀਂ ਇਬਾਦਤ ਕਰਦੇ ਹਾਂ, ਇਹ ਉਹਦੇ ਤੁੱਲ ਹੀ ਹੈ, ਹਨਾ, ਉਹਦੇ ਬਰਾਬਰ ਹੀ ਹੈ। ਮਤਲਬ ਜਦੋਂ ਤੁਸੀਂ ਕਰ ਰਹੇ ਹੁੰਦੇ ਹੋ, ਤੁਸੀਂ ਇੱਕ ਕੁਦਰਤ ਦਾ ਪਾਰਟ ਹੋ ਜਾਂਦੇ ਹੋ, ਹਨਾ। ਤੁਸੀਂ ਇਹਨਾਂ ਨੂੰ ਸਿਰਜਣਾ ਕਰਦੇ ਹੋਏ ਤੁਹਾਨੂੰ ਇਹ ਲੱਗਦਾ, ਤੁਹਾਨੂੰ ਲੋੜ ਨਹੀਂ ਰਹਿੰਦੀ ਕਿਸੇ ਵੀ ਤਰ੍ਹਾਂ ਦਾ ਹੋਰ ਇਸ ਤਰ੍ਹਾਂ ਦੀ ਕੋਈ ਐਕਟੀਵਿਟੀ ਕਰਨ ਦੀ ਕਿ ਤੁਹਾਨੂੰ ਮਨ ਨੂੰ ਸ਼ਾਂਤੀ ਮਿਲੇ। ਇਹ ਲੋਕ ਤਾਂ ਮਨ ਦੀ ਸ਼ਾਂਤੀ ਲਈ ਸਪੈਸ਼ਲ ਤੌਰ ਤੇ ਫਿਰ ਕੋਈ ਇਬਾਦਤ ਗਾਹਾਂ 'ਚ ਜਾਂਦੇ ਆ ਜਾਂ ਹੋਰ। ਤਾਂ ਇਹ ਕੰਮ ਕਰਦੇ ਹੋਏ ਤੁਹਾਨੂੰ ਕਾਸੇ ਦੀ ਲੋੜ ਹੀ ਨਹੀਂ ਪੈਂਦੀ। ਜਿਵੇਂ ਉਹ ਸੂਫੀ ਇੱਕ ਕਹਾਣੀ ਵੀ ਹੈ ਨਾ, ਉਹ ਕਹਿੰਦੇ ਵੀ ਮੈਂ ਤਾਂ ਇਹ ਜਿਹੜੇ ਸਾਰੇ ਬੰਦੇ ਤੁਰੇ ਫਿਰਦੇ ਆ ਨਾ ਸਾਹਮਣੇ, ਇਹੀ ਮੇਰੀ ਤਸਬੀਹ ਦੇ ਦਾਣੇ ਆ, ਮੈਂ ਇਹਨਾਂ ਨੂੰ ਦੇਖਦਾ ਰਹਿਣਾ ਤੇ ਮੇਰੀ ਤਸਬੀਹ ਫਿਰਦੀ ਰਹਿੰਦੀ ਹੈ। ਤਾਂ ਉਹੋ ਹੀ ਹੈ ਮੇਰੇ ਲਈ ਰੰਗ, ਪੇਂਟਿੰਗ, ਉਹ ਤਸਬੀਹ ਫੇਰਨ ਦੇ ਬਰਾਬਰ ਹੀ ਹੈ, ਤਸਬੀਹ ਦੇ ਬਰਾਬਰ ਹੀ ਹੈ। ਤਾਂ ਮੈਨੂੰ ਇਬਾਦਤ ਹੀ ਹੈ ਆਪਣੇ ਲਈ, ਮੇਰੇ ਲਈ ਇਹ ਤੇ ਮੈਡੀਟੇਸ਼ਨ ਹੈ, ਉਹਦੇ ਨਾਲ ਫਿਰ ਸ਼ਾਂਤੀ ਆਪੀ ਹੈ ਜੀ। ਬਹੁਤ ਸੋਹਣਾ ਜੀ, ਬਹੁਤ ਤੁਸੀਂ, ਤੁਹਾਡੇ ਲਈ ਬੜੀ ਨੇਕ ਤਮੰਨਾਵਾਂ ਨੇ। ਅਸੀਂ ਬੜੇ ਪੰਜਾਬੀ ਮਾਣ ਮਹਿਸੂਸ ਕਰਨੇ ਆ ਕਿ ਸਾਡੇ ਪੰਜਾਬੀ ਬੜੇ ਹੀ ਜ਼ਹੀਨ ਨੇ। ਤੁਹਾਡੇ ਵਰਗੇ ਆਰਟਿਸਟ ਜਦੋਂ ਦੇਖੀਦੇ ਨੇ ਦਿਲ ਖੁਸ਼ ਹੋ ਜਾਂਦਾ ਵੇ। ਕਿਆ ਬਾਤ ਹੈ ਜੀ, ਤੁਸਾਂ ਨੇ ਵਿਰਸਾ ਸਾਂਭਿਆ ਹੋਇਆ ਵੇ, ਤੁਸਾਂ ਨੇ ਬਹੁਤ ਆਪਣੇ ਬੁਰਸ਼ ਦੇ ਜ਼ਰੀਏ, ਰੰਗਾਂ ਦੇ ਜ਼ਰੀਏ ਬਹੁਤ ਕੁਝ ਸਾਨੂੰ ਦੱਸਦੇ ਹੋ। ਇੱਕ ਬਹੁਤ ਲੰਮੀ ਕਿਤਾਬ ਪੜ੍ਹ ਕੇ ਵੀ ਖਬਰੇ ਅਸੀਂ ਉਹ ਕੁਝ ਨਹੀਂ ਸਿੱਖ ਸਕਦੇ, ਸਮਝ ਸਕਦੇ ਜੋ ਤੁਸੀਂ ਇੱਕ ਤਸਵੀਰ ਵਿੱਚ ਸਾਨੂੰ ਦਿਖਾ ਦਿੰਦੇ ਜੀ। ਰੱਬ ਤੁਹਾਨੂੰ ਲੰਮੀ ਹਯਾਤੀ ਦੇ। ਸਾਡੇ ਨਾਲ ਜੀ ਅੱਜ ਮੌਜੂਦ ਸਨ ਬਹੁਤ ਹੀ ਖੂਬਸੂਰਤ ਆਰਟਿਸਟ
ਰੰਗਾਂ ਦੇ ਨਾਲ ਪਿਆਰ ਕਰਨ ਵਾਲੇ ਰੰਗ ਉਹਨਾਂ ਨਾਲ ਪਿਆਰ ਕਰਦੇ ਨੇ, ਰੰਗਾਂ ਨਾਲ ਸੁਣਦੇ ਨੇ, ਰੰਗ ਉੱਤੇ ਲੈ ਕੇ ਉਹ ਸੁਣਦੇ ਨੇ, ਰੰਗ ਉਹਨਾਂ ਦੇ ਨਾਲ ਪੀਂਦੇ ਨੇ, ਨਾਲ ਬਹਿ ਕੇ ਖਾਂਦੇ ਨੇ। ਅਸੀਂ ਉਹਨਾਂ ਤਸਵੀਰਾਂ ਦੇਖ ਕੇ ਬੜੀ ਹੈਰਾਨ ਹੁੰਦੇ ਆ। ਰੱਬ ਨੂੰ ਲੰਮੀ ਹਯਾਤੀ ਦੇ। ਕਿਉਂਕਿ ਜੀ ਪ੍ਰੋਗਰਾਮ ਦਾ ਵਕਤ ਜਿਹੜਾ ਹੈ ਉਹ ਖਤਮ ਹੋ ਗਿਆ। ਤੁਹਾਡੇ ਨਾਲ ਬੜੀਆਂ ਗੱਲਾਂ ਕਰਨ ਵਾਲੇ ਦਿਲ ਕਰ ਰਿਹਾ। ਫਿਰ ਤੁਹਾਨੂੰ ਕਿਸ ਦਿਨ ਤਕਲੀਫ ਦਿਆਂਗੇ, ਜਿਸ ਦਿਨ ਤੁਹਾਡੇ ਕੋਲ ਟਾਈਮ ਹੋਇਆ ਸਾਡੇ ਲਈ। PHD ਪੰਜਾਬੀ ਸਟੂਡੀਓ ਤੋਂ ਡਾਕਟਰ ਗੁਰਜੀਤ ਬੁਖਾਰੀ ਪੰਜਾਬ ਪਾਕਿਸਤਾਨ ਤੋਂ ਇਜਾਜ਼ਤ ਚਾਹੁੰਦਾ ਹੈ। ਫਿਰ ਕਿਸੇ ਹੋਰ ਪ੍ਰੋਗਰਾਮ ਵਿੱਚ ਕਿਸੇ ਹੋਰ ਜੀਨੀਅਸ ਪੰਜਾਬੀ ਨੂੰ, ਕਲਮ ਕਿਤਾਬ ਨਾਲ ਜੁੜੇ ਪੰਜਾਬੀ ਨੂੰ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ। ਇਜਾਜ਼ਤ ਦਿਓ। ਰੱਬ ਰਾਖਾ।